ਪਟਿਆਲਾ ਯੂਨੀਵਰਸਿਟੀ ਵੱਲੋਂ ਜਿਹੜੀ ਇੱਕ ਕਿਤਾਬ ਛਾਪੀ ਗਈ ਹੈ ਜਿਹਦੇ 'ਚ ਸਿੱਖ ਸੰਘਰਸ਼ ਬਾਰੇ, ਸੰਤ ਭਿੰਡਰਾਂ ਵਾਲਿਆਂ ਬਾਰੇ ਤੇ ਹੋਰ ਸਿੱਖ ਮਸਲਿਆਂ ਬਾਰੇ ਬਿਲਕੁਲ ਹੀ ਬੇਬੁਨਿਆਦ, ਗਲਤ ਤੇ ਝੂਠੀ ਜਿਹੜੀ ਬਿਆਨਬਾਜ਼ੀ ਲਿਖੀ ਹੋਈ ਆ। ਅੱਜ ਸਿੱਖ ਜਗਤ ਵਿੱਚ ਇਸ ਕਿਤਾਬ ਦੇ ਵਿੱਚ ਲਿਖੀਆਂ ਹੋਈਆਂ ਗਲਤ ਗੱਲਾਂ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਰੋਸ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ। ਉਹਨਾਂ ਦੁਸ਼ਮਣਾਂ ਦਾ ਵੀ ਸਵਾਦ ਆਉਂਦਾ ਹੁੰਦਾ ਜਿਹੜੇ ਦੁਸ਼ਮਣ ਕਿਸੇ ਲੈਵਲ ਦੇ ਹੋਣ। ਸਾਡੀ ਬਦਕਿਸਮਤੀ ਇਹ ਆ ਕਿ ਸਾਨੂੰ ਤਾਂ ਦੁਸ਼ਮਣ ਵੀ ਚੱਜ ਹਾਲ ਦਾ ਨਹੀਂ ਮਿਲੇ। ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖ ਕੇ ਜਿਹੜਾ ਹਮਲਾ ਵਿਉਂਤਿਆ ਗਿਆ ਉਹਨੂੰ ਜਸਟੀਫਾਈ ਕਰਨ ਲਈ, ਉਹਨੂੰ ਜਾਇਜ਼ ਦਰਸਾਉਣ ਲਈ ਕਰਤੂਤ ਕੀ ਕੀਤੀ ਜਾ ਰਹੀ ਆ ਕਿ ਜੀ ਭਿੰਡਰਾਂ ਵਾਲੇ ਸੰਤਾਂ ਨੇ ਹਿੰਦੂਆਂ ਦੇ ਕਤਲੇਆਮ ਦਾ ਹੁਕਮ ਜਾਰੀ ਕਰਤਾ ਸੀ। ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਕਿ ਸਾਡੇ ਬੋਲੇ ਸ਼ਬਦਾਂ ਕਰਕੇ, ਸਾਡੇ ਲਿਖੇ ਸ਼ਬਦਾਂ ਕਰਕੇ ਸਦਾ ਲਈ ਉਹ ਸਿੱਖ ਜਿਹਨੂੰ ਇਹ ਸਤਿਕਾਰਦੇ ਆ ਉਹ ਪੂਰੀ ਤਰ੍ਹਾਂ ਦੁਨੀਆ 'ਚ ਰੱਦ ਹੋ ਜਾਵੇ, ਬਦਨਾਮ ਹੋ ਜਾਵੇ। ਇਹ ਸੋਚਦੇ ਆ ਕਿ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਇਹੋ ਜਿਹੀ ਵਿੱਦਿਆ ਪੜ੍ਹਾਵਾਂਗੇ ਜਿਹਦੇ ਨਾਲ ਸਿੱਖਾਂ ਦੇ ਨਿਆਣੇ ਆਪਦੇ ਧਰਮ ਤੋਂ ਦੂਰ ਹੋ ਜਾਣਗੇ। ਇਹ ਗੰਦ ਪੈਲ ਨੂੰ ਜਨਤਾ ਦੀ ਕਚਹਿਰੀ ਵਿੱਚ ਲੈ ਕੇ ਆਉਣ ਵਾਲੇ ਕੌਣ ਨੇ? ਉਹ ਸਾਡੇ ਹੀ ਉਹ ਵਿਦਿਆਰਥੀ ਆ ਜਿਨ੍ਹਾਂ ਤੇ ਅਸੀਂ ਸ਼ੱਕ ਕਰਦੇ ਰਹੇ ਕਿ ਹੋਰ ਨਾ ਕਿਤੇ ਇਹ ਉਸ ਕੂੜ ਪ੍ਰਚਾਰ ਦੇ ਮਗਰ ਲੱਗ ਜਾਣ। +2 ਦੀ 12ਵੀਂ ਦੀ ਹਿਸਟਰੀ ਆਫ ਪੰਜਾਬ ਕਿਤਾਬ 'ਚ 10 ਗੁਰੂ ਸਾਹਿਬਾਨ ਦੇ ਖਿਲਾਫ ਇਹਨਾਂ ਨੇ ਕੂੜ ਪ੍ਰਚਾਰ ਕੀਤਾ, ਪਰ ਉਹਦੇ ਨਾਲ ਕਿੰਨਾ ਕੁ ਫਰਕ ਪਿਆ। ਅੱਜ ਸਿੱਖਾਂ ਦੇ ਬੱਚਿਆਂ ਨੂੰ ਉਲਟਾ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਜਿਹੜੀ ਸਟੇਟ ਆ, ਇਹ ਹਿੰਦੂ ਕੱਟੜਪੰਥੀ, ਇਹ ਸਾਰੇ ਦੇ ਸਾਰੇ ਰਲ ਮਿਲ ਕੇ ਸਾਡੇ ਧਰਮ ਨੂੰ, ਸਾਡੇ ਨਾਇਕਾਂ ਨੂੰ, ਸਾਡੀਆਂ ਰਵਾਇਤਾਂ ਨੂੰ, ਸਾਡੀਆਂ ਪਰੰਪਰਾਵਾਂ ਨੂੰ ਭੰਡ ਰਹੇ ਆ, ਨਿੰਦ ਰਹੇ। ਇਹੋ ਜਿਹਾ ਨਿਜ਼ਾਮ ਆ ਇਸ ਮੁਲਕ ਦਾ। ਉਹ ਕਹਿੰਦੇ ਆ ਵੀ ਘੱਟ ਗਿਣਤੀਆਂ, ਖਾਸ ਤੌਰ ਤੇ ਸਿੱਖ ਵਾ ਜਿਹੜੇ, ਇਹ ਕੀ ਸੋਚਣਗੇ, ਕੀ ਸੁਣਨਗੇ, ਕੀ ਖਾਣਗੇ, ਕਿਹਨੂੰ ਆਪਦਾ ਨਾਇਕ ਮੰਨਣਗੇ, ਉਹ ਅਸੀਂ ਦੱਸਾਂਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਪਟਿਆਲਾ ਯੂਨੀਵਰਸਿਟੀ ਵੱਲੋਂ ਜਿਹੜੀ ਇੱਕ ਕਿਤਾਬ ਛਾਪੀ ਗਈ ਹੈ ਜਿਹਦੇ 'ਚ ਸਿੱਖ ਸੰਘਰਸ਼ ਬਾਰੇ, ਸੰਤ ਭਿੰਡਰਾਂ ਵਾਲਿਆਂ ਬਾਰੇ ਤੇ ਹੋਰ ਸਿੱਖ ਮਸਲਿਆਂ ਬਾਰੇ ਬਿਲਕੁਲ ਹੀ ਬੇਬੁਨਿਆਦ, ਗਲਤ ਤੇ ਝੂਠੀ ਜਿਹੜੀ ਬਿਆਨਬਾਜ਼ੀ ਲਿਖੀ ਹੋਈ ਆ ਉਹਦੇ ਬਾਰੇ ਚਰਚਾ ਕੀਤੀ ਸੀ। ਚੰਗੀ ਗੱਲ ਇਹ ਆ ਕਿ ਅੱਜ ਸਿੱਖ ਜਗਤ ਵਿੱਚ ਇਸ ਕਿਤਾਬ ਦੇ ਵਿੱਚ ਲਿਖੀਆਂ ਹੋਈਆਂ ਗਲਤ ਗੱਲਾਂ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਰੋਸ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ। ਤੇ ਬਹੁਤ ਸਾਰੇ ਸਿੱਖ ਨੌਜਵਾਨ ਜਿਹੜੇ ਇਸ ਵੇਲੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਪੜ੍ਹਦੇ ਆ, ਉਹਨਾਂ ਨੇ ਇਸ ਮਸਲੇ ਵੱਲ ਜਿਵੇਂ ਧਿਆਨ ਦਿੱਤਾ, ਇਹ ਇੱਕ ਚੰਗੀ ਗੱਲ। ਪਰ ਅਗਲੀ ਗੱਲ ਜਿਹੜੀ ਹੈਗੀ ਆ ਉਹ ਸਾਨੂੰ ਚਿੰਤਾ ਵੱਲ ਲੈ ਕੇ ਜਾਂਦੀ ਆ ਕਿ ਇਸ ਵੇਲੇ ਸਿੱਖ ਇਤਿਹਾਸ ਨੂੰ, ਸਿੱਖ ਮਸਲਿਆਂ ਨੂੰ ਦੁਨੀਆ ਸਾਹਮਣੇ ਪੇਸ਼ ਕਰਾਉਣ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਵਿਦਵਾਨ, ਪ੍ਰੋਫੈਸਰ, ਲੈਕਚਰਰ ਜਾਂ ਹੋਰ ਵੱਡੇ ਵੱਡੇ ਅਲੰਕਾਰਾਂ ਦੇ ਨਾਲ ਨਾਂ ਲੈ ਕੇ ਚੇਤੇ ਕੀਤਾ ਜਾਂਦਾ ਵੀ ਇਹ ਬੜੇ ਸੀਨੀਅਰ ਤੇ ਸਿਆਣੇ ਸੂਝਵਾਨ ਲੋਕ ਨੇ, ਉਹਨਾਂ ਦਾ ਲੈਵਲ ਜਿਹੜਾ ਹੈ ਉਹ ਹਿੰਦੂ ਸ਼ਿਵ ਸੈਨਾ ਦੇ ਜਿਹੜੇ ਕੱਟੜਪੰਥੀ ਗੁੰਡੇ ਬਦਮਾਸ਼ ਜਿਸ ਤਰੀਕੇ ਦੇ ਨਾਲ ਬੋਲਦੇ ਚੱਲਦੇ ਆ, ਉਵੇਂ ਦਾ ਲੈਵਲ। ਇਸ ਕਿਤਾਬ ਦੀ ਹੀ ਗੱਲ ਨਹੀਂ, ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਸਾਡੇ ਸਾਹਮਣੇ ਆ ਜਿਨ੍ਹਾਂ ਦੇ ਵਿੱਚ ਜਿਹੜੇ ਲਿਖਾਰੀ ਨੇ ਉਹ ਜਦੋਂ ਲਿਖਦੇ ਆ ਤਾਂ ਚਲੋ ਉਹਨਾਂ ਨੇ ਭਾਰਤ ਸਰਕਾਰ ਦੀ ਨੌਕਰੀ ਕਰਨੀ ਆ, ਭਾਰਤ ਸਰਕਾਰ ਦੇ ਨਜ਼ਰੀਏ ਅਨੁਸਾਰ ਲਿਖਣਾ, ਪਰ ਉਹਨਾਂ ਦੁਸ਼ਮਣਾਂ ਦਾ ਵੀ ਸਵਾਦ ਆਉਂਦਾ ਹੁੰਦਾ ਜਿਹੜੇ ਦੁਸ਼ਮਣ ਕਿਸੇ ਲੈਵਲ ਦੇ ਹੋਣ। ਸਾਡੀ ਬਦਕਿਸਮਤੀ ਇਹ ਆ ਕਿ ਸਾਨੂੰ ਤਾਂ ਦੁਸ਼ਮਣ ਵੀ ਚੱਜ ਹਾਲ ਦਾ ਨਹੀਂ ਮਿਲੇ। ਇੰਨਾ ਹੇਠਲੇ ਦਰਜੇ ਦਾ, ਇੰਨਾ ਨੀਚਤਾ ਵਾਲਾ, ਇੰਨਾ ਘਟੀਆਪਣ ਵਾਲਾ ਦੁਸ਼ਮਣ ਜਿਹਦੇ ਨਾਲ ਜੇ ਲੜਨਾ ਵੀ ਹੋਵੇ, ਜਿਵੇਂ ਕਹਿੰਦੇ ਆ ਸੂਰ ਨਾਲ ਲੜਨਾ, ਤਾਂ ਫਿਰ ਸੂਰ ਤਾਂ ਚਿੱਕੜ 'ਚ ਹੁੰਦਾ ਤੇ ਚਿੱਕੜ 'ਚ ਜਾਣਾ ਪੈਂਦਾ। ਜਿਵੇਂ ਸਿੱਖ ਨਾਇਕਾਂ ਨੂੰ ਨਿੰਦਣ ਭੰਡਣ ਦਾ ਅਮਲ ਇਸ ਵੇਲੇ ਅਕੈਡਮਿਕ ਹਲਕਿਆਂ ਦੇ ਰਾਹੀਂ ਇਹ ਲੋਕ ਕਰਦੇ ਆ, ਜਿਸ ਤਰੀਕੇ ਦੀ ਬੋਲੀ ਸ਼ੈਲੀ ਦੇ ਵਿੱਚ ਸਿੱਖੀ ਬਾਰੇ ਤੇ ਸਿੱਖਾਂ ਬਾਰੇ ਲਿਖਦੇ ਆ,
कदे कोई सिख जिहड़ा है वो किसी भी होर धर्म के जां होर धिर दे लोकां बारे, उन्हां दे विश्वासां बारे, उन्हां दे नायकां बारे इदां नहीं लिख सकदे। ਅਸੀਂ ਕਦੇ ਵੀ ਕਿਸੇ ਧਰਮ ਦੇ ਵਿਸ਼ਵਾਸਾਂ ਬਾਰੇ ਜਾਂ ਉਹਨਾਂ ਦੀਆਂ ਰਵਾਇਤਾਂ ਬਾਰੇ, ਪਰੰਪਰਾਵਾਂ ਬਾਰੇ ਇਦਾਂ ਝੂਠ ਸਮਾਨ ਨਹੀਂ ਲਿਖ ਸਕਦੇ। ਨਾ ਅਸੀਂ ਇਹੋ ਜਿਹੀ ਝੂਠੀ ਗਪੌੜ ਮਾਰ ਕੇ ਜਿਹਦੇ ਨਾਲ ਉਸ ਕੌਮ ਦੇ, ਉਸ ਧਰਮ ਦੇ ਬਾਰੇ ਜਾਣਨ ਵਾਲੇ ਲੋਕ ਕਹਿਣਗੇ ਮਾੜੀ ਮੋਟੀ ਸ਼ਰਮ ਕਰੋ। ਹੁਣ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਇਹ ਵਿਦਵਾਨ ਜਿਹੜੇ ਨੇ, ਇਹ ਵਿਦਵਾਨ ਕਹਾਉਂਦੇ ਆਪਦੇ ਆਪ ਨੂੰ, यूनिवर्सिटियां के प्रोफैसर लैक्चरर कहाउंदे आ, ये लिख रहे ने कि जी दरबार साहब ते हमला फिर इस करके करना पै गया क्योंकि जी संत भिंडरां वालियां ने हिंदुआं नूं मारन दा आर्डर जारी करता सी भी मार दे। अजे कल दीयां गल्लां ने, 84 बीते नूं कोई बाहला टाइम नहीं होया, साडे आले दुआले सिख अते गैर सिख बेअंत करोड़ां ही इहो ਜਿਹੇ लोग ने ਜਿਹੜੇ ਸਾਰੀਆਂ ਉਸ ਦੌਰ ਦੀਆਂ ਘਟਨਾਵਾਂ ਬਾਰੇ ਚੰਗੀ ਤਰ੍ਹਾਂ ਜਾਣਦੇ। ਕੋਈ ਇਹੋ ਜਿਹੀ ਗੱਲ ਨਹੀਂ ਵੀ ਉਹ ਸਦੀਆਂ ਪੁਰਾਣੀ ਗੱਲ ਆ ਵੀ ਕਿਸੇ ਨੂੰ, ਸਭ ਨੂੰ ਪਤਾ ਕਿ ਜਿਹੜਾ ਅਟੈਕ ਦਾ ਦਿਨ ਸੀ, ਹਮਲੇ ਦਾ ਦਿਨ ਸੀ, ਉਹ ਜਾਣ ਬੁੱਝ ਕੇ ਉਹ ਲਿਖਿਆ ਗਿਆ ਜਿੱਦਣ ਸਿੱਖ ਸੰਗਤਾਂ ਵੱਧ ਤੋਂ ਵੱਧ ਦਰਬਾਰ ਸਾਹਿਬ 'ਚ ਹੋਣ ਤੇ ਵੱਧ ਤੋਂ ਵੱਧ ਲੋਕਾਂ ਦਾ ਘਾਣ ਜਿਹੜਾ ਕੀਤਾ ਜਾ ਸਕੇ। सो पंजवें पातशाह के शहीदी पुरब नूं मुख रख के जिहड़ा हमला विउंतिया गया ਉਹਨੂੰ ਜਸਟੀਫਾਈ ਕਰਨ ਲਈ, ਉਹਨੂੰ ਜਾਇਜ਼ ਦਰਸਾਉਣ ਲਈ ਕਰਤੂਤ ਕੀ ਕੀਤੀ ਜਾ ਰਹੀ ਆ ਕਿ ਜੀ ਭਿੰਡਰਾਂ ਵਾਲੇ ਸੰਤਾਂ ਨੇ ਹਿੰਦੂਆਂ ਦੇ ਕਤਲੇਆਮ ਦਾ ਹੁਕਮ ਜਾਰੀ ਕਰਤਾ ਸੀ। ਪਿੱਛੇ ਜੇ ਇੱਕ ਕਸ਼ਮੀਰ ਫਾਈਲਸ ਨਾਂ ਦੀ ਫਿਲਮ ਦਾ ਵਿਵਾਦ ਉੱਠਿਆ, ਉਹਦੇ ਹੱਕ 'ਚ ਤੇ ਖਿਲਾਫ ਜਦੋਂ ਬੋਲਿਆ ਜਾ ਰਿਹਾ ਸੀ ਤਾਂ ਫਿਲਮ ਦੇ ਨਾਲ ਸੰਬੰਧਿਤ ਜਿਹੜੀ ਟੀਮ ਦਾ ਚੋਟੀ ਦਾ ਉਹਨਾਂ ਵੱਲੋਂ ਸਭ ਤੋਂ ਵੱਡਾ ਖਿਡਾਰੀ ਡਾਇਰੈਕਟਰ ਜਿਹੜਾ ਸੀ, ਅਗਨੀਹੋਤਰੀ ਸੀ ਸ਼ਾਇਦ ਉਹਦਾ ਨਾਮ, ਉਹ ਇੱਕ ਚੈਨਲ ਤੇ ਬੋਲ ਰਿਹਾ ਸੀਗਾ ਕਿ ਜੀ ਸੰਤ ਭਿੰਡਰਾਂ ਵਾਲਿਆਂ ਨੇ ਪੰਜਾਬ ਦੇ ਵਿੱਚ ਬਹੁਤ ਮਾੜਾ ਕੀਤਾ। ਫਿਰ ਉਹਨੇ ਜਿਹੜੇ ਅੱਗੇ ਸ਼ਬਦ ਵਰਤੇ ਕਿ ਜੀ ਕਤਲਾਂ, ਬਲਾਤਕਾਰਾਂ ਤੇ ਹਿੰਦੂਆਂ ਦਾ ਘਾਣ ਹੋਇਆ, ਜੇ ਹੋਇਆ ਉਹ ਹੋਇਆ, ਬੜਾ ਮਾੜਾ ਚੰਗਾ ਬੋਲੇ। ਕਸ਼ਮੀਰ ਫਾਈਲਸ ਜਿਹੜੀ ਫਿਲਮ ਸੀ ਉਹਦੇ ਨਾਲ ਜੁੜਿਆ ਹੋਇਆ ਬੰਦਾ ਸੀ। ਉਸ ਮੌਕੇ ਵੀ ਬਹੁਤ ਸਾਡੇ ਭਾਈਚਾਰੇ ਦੇ ਲੋਕਾਂ ਨੇ ਕਿਹਾ ਵੀ ਦੱਸ ਤਾਂ ਸਹੀ ਕਿਹੜੇ ਬਲਾਤਕਾਰ ਹੋਏ ਤੇ ਕਿਹੜੇ ਨਜਾਇਜ਼ ਕਤਲ ਸੰਤ ਭਿੰਡਰਾਂ ਵਾਲਿਆਂ ਨੇ ਕੀਤੇ, ਕਿਹੜੇ ਹਿੰਦੂਆਂ ਨੂੰ ਮਾਰਿਆ। ਸਭ ਨੂੰ ਪਤਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਐ, ਉਹਨਾਂ ਨੇ ਕਿਸੇ ਹਿੰਦੂ ਨੂੰ ਸਿਰਫ ਇਸ ਕਰਕੇ ਨਫ਼ਰਤ ਨਹੀਂ ਕੀਤੀ ਕਿ ਉਹ ਹਿੰਦੂ ਆ, ਤੇ ਇਹ ਸ਼ਬਦ, ਇਹ ਸਬਕ, ਇਹ ਜਿਹੜਾ ਸਾਡੀ ਰਵਾਇਤ ਆ ਕਿ ਅਸੀਂ ਕਿਸੇ ਨੂੰ ਉਹਦੇ ਧਰਮ ਕਰਕੇ ਨਫ਼ਰਤ ਨਹੀਂ ਕਰਦੇ, ਇਹ ਤਾਂ ਸਾਡੇ ਸਿੱਖ ਸੰਘਰਸ਼ ਦੇ ਵਿੱਚ ਵੀ ਇਹ ਸਦਾ ਚੱਲਦੀ ਰਹੀ ਹੈ। ਅੱਜ ਜਿਹੜਾ ਪ੍ਰੋ ਪੰਜਾਬ ਚੈਨਲ ਆ ਯਾਦਵਿੰਦਰ ਸਿੰਘ ਕਰਫਿਊ ਵਾਲਾ, ਉਹਦੇ ਉੱਤੇ ਭਾਈ ਦਲਜੀਤ ਸਿੰਘ ਬਿੱਟੂ ਆ, ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਜਿਹੜੀ ਪੰਥਕ ਕਮੇਟੀ ਲੀਡ ਕਰਦੀ ਸੀ, ਉਹਦੇ ਵਿੱਚ ਅਹਿਮ ਸ਼ਖਸੀਅਤ ਸੀਗੇ, ਉਹਨਾਂ ਦੀ ਇੰਟਰਵਿਊ ਜਿਹੜੀ ਆ 2 ਭਾਗਾਂ 'ਚੋਂ ਯਾਦਵਿੰਦਰ ਕਰਫਿਊ ਨੇ ਕੀਤੀ ਆ, ਉਹ ਆਈ। ਉਹਦੇ ਵਿੱਚ ਵੀ ਉਹਨਾਂ ਨੇ ਆਖਿਆ ਵੀ ਅਸੀਂ ਹਿੰਦੂਆਂ ਦਾ ਘਾਣ ਜਾਂ ਹਿੰਦੂਆਂ ਦੇ ਕਤਲ ਵਾਲੀ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਸੀ। ਇਹ ਜਿਹੜਾ ਸੰਘਰਸ਼ ਸੀ, ਇਸ ਸੰਘਰਸ਼ ਦੌਰਾਨ ਸਾਡੀਆਂ ਬਹੁਤ ਵੱਡੀਆਂ ਠਾਰਾਂ ਜਾਂ ਸਾਡੀ ਹਮਾਇਤ ਜਿਹੜੀ ਸੀ ਉਹ ਹਿੰਦੂ ਵਰਗ ਵੱਲੋਂ ਵੀ ਸੀ। ਜੇ ਮੋਟਾ ਜਿਹਾ ਹਿਸਾਬ ਲਾਇਆ ਜਾਵੇ ਨਾ ਜੀ, ਤਾਂ ਘੱਟੋ ਘੱਟ 100 ਤੋਂ ਉੱਪਰ ਇਹੋ ਜਿਹਾ ਖਾੜਕੂ ਸੰਘਰਸ਼ ਵਿੱਚ ਯੋਧਾ ਤੁਹਾਨੂੰ ਮਿਲ ਜੂ ਜਿਹੜੇ ਹਿੰਦੂ ਪਰਿਵਾਰਾਂ ਵਿੱਚੋਂ ਆਏ, ਔਰ ਉਹਨਾਂ ਨੇ ਸਿੱਖੀ ਦੀ ਸ਼ਾਨ, ਪੰਜਾਬ ਦਾ ਮਾਣ, ਪੰਥ ਦੀ ਚੜ੍ਹਦੀ ਕਲਾ ਲਈ ਕੁਰਬਾਨੀਆਂ ਕੀਤੀਆਂ, ਸ਼ਹਾਦਤਾਂ ਦਿੱਤੀਆਂ। ਉਹਨਾਂ ਨੂੰ ਤਾਂ ਪਤਾ ਨਹੀਂ ਲੱਗਿਆ ਹੈਗਾ ਵੀ ਜਿਹੜੇ ਖਾਲਿਸਤਾਨੀ ਖਾੜਕੂ ਆ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਲੋਕ ਨੇ ਵੀ ਉਹ ਬੜੇ ਮਾੜੇ ਆ ਤੇ ਹਿੰਦੂਆਂ ਦੇ ਦੁਸ਼ਮਣ ਨੇ। ਆਹ ਜਿਹੜੇ ਵਿਦਵਾਨ ਨੇ ਯੂਨੀਵਰਸਿਟੀਆਂ ਦੇ ਵਿੱਚ ਆਪਦੇ ਆਪ ਨੂੰ ਵਿਦਵਾਨ ਕਹਾਉਂਦੇ ਆ ਜਾਂ ਦਿੱਲੀ ਦੱਖਣ 'ਚ ਬੈਠੇ ਲੋਕ ਨੇ, ਇਹਨਾਂ ਨੂੰ ਸਮਝ ਇਹ ਲੱਗਦੀ। ਤੇ ਜਿਹੜੇ ਲੋਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਆ ਕੇ ਮਿਲਦੇ ਗਿਲਦੇ ਰਹੇ, ਜਿਵੇਂ ਇੱਕ ਭਗਤ ਜੀ ਹੁੰਦੇ ਸੀ ਜਿਹੜੇ ਹਰ ਰੋਜ਼ ਆ ਕੇ ਦਰਬਾਰ ਸਾਹਿਬ ਚੋਂ ਹੁਕਮਨਾਮਾ ਜਾਰੀ, ਜਿਹੜਾ ਹੁਕਮਨਾਮਾ ਦਰਬਾਰ ਸਾਹਿਬ 'ਚ ਆਇਆ ਹੁੰਦਾ ਸੀ ਸਵੇਰੋਂ ਗੁਰਬਾਣੀ ਦਾ, ਉਹ ਕੰਠ ਕਰਕੇ, ਚੇਤੇ ਕਰਕੇ ਸੰਤਾਂ ਨੂੰ ਆ ਕੇ ਉਹਨਾਂ ਨੇ ਫਿਰ ਸੁਣਾਉਣਾ, ਔਰ ਉਹ ਗੈਰ ਸਿੱਖ ਸੀ, ਹਿੰਦੂ ਸੀ। ਇਵੇਂ ਹੀ ਇੱਕ ਸਿੱਖ ਸੰਘਰਸ਼ ਨਾਲ ਸੰਬੰਧਿਤ ਸਾਰੀਆਂ ਕਿਤਾਬਾਂ 'ਚ ਵੇਰਵਾ ਮਿਲਦਾ ਵੀ ਕਿਵੇਂ ਇੱਕ ਹਿੰਦੂ ਜਿਹੜੀ ਕੁੜੀ ਸੀਗੀ, ਉਹਨੂੰ ਉਹਦੇ ਸਹੁਰਾ ਪਰਿਵਾਰ ਤੰਗ ਕਰਦਾ ਸੀ, ਦਾਜ ਮੰਗਦਾ ਸੀ, ਉਹ ਸੰਤਾਂ ਕੋਲੇ ਆਈ,
ਉਹ ਸ਼ਾਇਦ ਖੁਸ਼ਵੰਤ ਸਿੰਘ ਉਸ ਟਾਈਮ ਮੌਕੇ ਤੇ ਮੌਜੂਦ ਸੀ ਜਦੋਂ ਇਹ ਗੱਲ ਵਾਪਰੀ ਆ, ਤੇ ਸੰਤਾਂ ਨੇ ਉਸ ਬੱਚੀ ਨੂੰ ਕਿਹਾ ਕਿ ਉਹ ਮੇਰੀ ਧੀ ਆ ਤੇ ਕਿਵੇਂ ਉਹਦਾ ਜਿਹੜਾ ਸੀਗਾ ਮਸਲਾ ਉਹ ਹੱਲ ਕੀਤਾ। ਇੱਕ ਹੋਰ ਘਟਨਾ ਵਾ ਮੋਗੇ ਫਿਰੋਜ਼ਪੁਰ ਏਰੀਏ ਦੀ, ਜਿੱਥੇ ਇੱਕ ਮਾੜੇ ਕਿਰਦਾਰ ਵਾਲਾ ਬੰਦਾ ਜਿਹੜਾ ਸੀ ਉਹ ਇੱਕ ਹਿੰਦੂ ਬੱਚੀ ਨੂੰ ਅਗਵਾ ਕਰਕੇ ਲੈ ਗਿਆ, ਤੇ ਉਹ ਕਿਵੇਂ ਮਹਾਪੁਰਸ਼ਾਂ ਨੇ ਹੁਕਮ ਕਰਕੇ ਉਹਨੂੰ ਨਾਲੇ ਦੁਸ਼ਟ ਨੂੰ ਸਜ਼ਾ ਦਿੱਤੀ ਤੇ ਛੁਡਵਾਇਆ। ਇੱਥੇ ਕਪੂਰਥਲੇ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਕਿਸੇ ਸ਼ਰਾਰਤੀ ਨੇ, ਮਾੜੀ ਸੋਚ ਵਾਲੇ ਨੇ, ਹਿੰਦੂ ਗ੍ਰੰਥ ਨੂੰ, ਰਾਮਾਇਣ ਨੂੰ ਅੱਗ ਲਾਤੀ। ਉਹਦੀ ਸਾਰੀ ਪੈਰਵਾਈ ਕੇਸ ਦੀ ਸੰਤ ਭਿੰਡਰਾਂ ਵਾਲਿਆਂ ਨੇ ਕੀਤੀ, ਤੇ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਗੁਰਦੁਆਰੇ ਦੇ ਨਾਲ ਮੰਦਿਰ ਬਣਾਇਆ। ਹੋਰ ਬੜੇ ਕੰਮ ਨੇ। ਔਰ ਇਹਨਾਂ ਗੱਲਾਂ ਦੱਸਣ ਦਾ ਭਾਵ ਇਹ ਨਹੀਂ ਕਿ ਅਸੀਂ ਕੋਈ ਹਿੰਦੂਆਂ, ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੈ। ਅਸੀਂ ਸਿੱਖੀ ਵਿੱਚ ਪਰਪੱਕ ਹੁੰਨੇ ਆ, ਅਸੀਂ ਸਿੱਖੀ ਦੀ ਚੜ੍ਹਦੀ ਕਲਾ ਮੰਗਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਬਾਕੀ ਧਰਮਾਂ ਦਾ ਨਾਸ਼ ਹੋ ਜਾਣਾ ਜਾਂ ਬਾਕੀ ਧਰਮਾਂ ਦੇ ਲੋਕ ਜਿਹੜੇ ਆਪੋ ਆਪਦੇ ਧਰਮਾਂ ਨੂੰ ਤਿਆਗ ਦੇਣ, ਪਰ ਸਿੱਖੀ ਅਤੇ ਸਿੱਖਾਂ ਦੇ ਹੱਕ ਵਿੱਚ ਖੜਨ ਦੇ ਬਦਲੇ ਸਾਡੀ ਪਰਪੱਕਤਾ ਨੂੰ, ਦ੍ਰਿੜਤਾ ਨੂੰ ਸਤਿਕਾਰਨ ਦੀ ਬਜਾਏ ਇਹ ਕਹਿਣਾ ਕਿ ਜੀ ਉਹ ਬੜੇ ਮਾੜੇ ਸੀ, ਉਹ ਅੱਤਵਾਦੀ ਸੀ, ਉਹ ਕੱਟੜ ਸੀ, ਐਕਸਟ੍ਰੀਮਿਸਟ ਸੀ, ਰੈਡੀਕਲ ਸੀ, ਇਹ ਜੇ ਵਿਦਵਤਾ ਹੁੰਦੀ ਆ ਤਾਂ ਫਿਰ ਰੱਬ ਹੀ ਬਚਾਵੇ ਇਹੋ ਜਿਹੀ ਵਿਦਵਤਾ ਤੋਂ। ਇਹੋ ਜਿਹੇ ਵਿਦਵਾਨ ਸ਼ੁਕਰ ਆ ਕਿ ਸਾਡੀ ਕੌਮ 'ਚ ਹੈ ਨਹੀਂ, ਜਿਹੜੇ ਬਗੈਰ ਕਿਸੇ ਗੱਲ ਤੋਂ ਦੂਜਿਆਂ ਧਰਮਾਂ ਦੇ ਲੋਕਾਂ ਨੂੰ ਜਾਂ ਉਹਨਾਂ ਧਰਮਾਂ ਦੇ ਮਸਲਿਆਂ ਨੂੰ ਇਸ ਤਰੀਕੇ ਨਾਲ ਇੰਨੀ ਫਿਰਕੂ ਅੱਖ ਨਾਲ ਦੇਖ ਸਕਣ। ਹੁਣ ਜਿਸ ਤਰੀਕੇ ਦੇ ਨਾਲ ਆ ਜਿਹੜੇ ਆਪਦੇ ਆਪ ਨੂੰ ਪ੍ਰੋਫੈਸਰ, ਲੈਕਚਰਰ, ਵਿਦਵਾਨ ਕਿਤਾਬਾਂ 'ਚ ਲਿਖ ਰਹੇ ਆ, ਤੇ ਇਹਦੇ ਉੱਤੇ ਸਾਡੇ ਭਾਈਚਾਰੇ ਦੇ ਵਿੱਚ ਜਦੋਂ ਪ੍ਰਤੀਕਿਰਿਆ ਆਉਂਦੀ ਹੈ, ਫਿਰ ਇਹ ਚੀਕਾਂ ਮਾਰਦੇ ਆ ਕਿ ਜੀ ਸਾਡਾ ਨਾਂ ਦਿੱਤਾ ਜਾ ਰਿਹਾ। ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਲਿਖਾਰੀਆਂ ਦੇ ਬਾਰੇ ਬਹੁਤ ਚਰਚਾ ਹੋ ਰਹੀ ਹੈ ਜਿਨ੍ਹਾਂ ਨੇ ਇਹ ਗੰਦ ਪਹਿਲਾਂ ਲਿਖਿਆ। ਫਿਰ ਚੇਤੇ ਆ ਜਾਂਦਾ ਇਹਨਾਂ ਨੂੰ ਕਿ ਅੱਗੇ ਹਿੱਟ ਲਿਸਟਾਂ ਬਣੀਆਂ ਸੀਗੀਆਂ, ਇਹਨਾਂ ਦੀਆਂ ਲੇਰਾਂ ਪੈਂਦੀਆਂ ਰਹੀਆਂ ਵੀ ਕੱਲ ਕਲਾਂ ਨੂੰ ਮਾਹੌਲ ਖਰਾਬ ਹੋ ਗਿਆ ਤੇ ਫਿਰ ਸਾਡਾ ਕੰਮ ਜਿਹੜਾ ਹੈਗਾ ਕੋਈ ਸਾਡਾ ਡੰਡੇ ਨਾ ਡੁੱਕ ਜੇ। ਇਹੀ ਹਾਲ ਕਾਮਰੇਡਾਂ ਦਾ ਰਿਹਾ, ਇਹੀ ਆ ਲਿਬਰਲ ਕਹਾਉਣ ਵਾਲੇ, ਉਦਾਰਵਾਦੀ ਕਹਾਉਣ ਵਾਲੇ ਲੋਕਾਂ ਦਾ ਵਾ। ਇਹ ਪਤਾ ਨਹੀਂ ਕਿੱਥੋਂ ਲਾਇਸੈਂਸ ਲੈ ਕੇ ਆਏ ਆ ਵੀ ਜਦੋਂ ਜੀ ਕਰੇ ਅਸੀਂ ਸਿੱਖਾਂ ਨੂੰ ਸਤਾਈਏ ਪਰ ਸਿੱਖ ਮੂਹਰਿਓਂ ਚੂੰ ਨਾ ਕਰਨ। ਇਹ ਪਤਾ ਨਹੀਂ ਕਿਵੇਂ ਸਮਝੀ ਬੈਠੇ ਆ ਕਿ ਸਿੱਖਾਂ ਨਾਲ, ਪੰਜਾਬ ਨਾਲ ਅਸੀਂ ਜਿੱਦਾਂ ਮਰਜ਼ੀ, ਜੋ ਮਰਜ਼ੀ ਚਾਹੇ ਅਸੀਂ ਕਰ ਸਕੀਏ। ਪਰ ਨਾ ਤਾਂ ਸਿੱਖ ਕਦੇ ਕਿਸੇ ਦੇ ਧਰਮ ਉੱਤੇ ਆਪ ਅਟੈਕ ਕਰਦੇ ਆ, ਨਾ ਕਿਸੇ ਦੀਆਂ ਧਾਰਮਿਕ ਰਹੁ ਰੀਤਾਂ ਨੂੰ ਮਾੜਾ ਕਹਿੰਦੇ ਆ। ਸਾਡੇ ਕੋਲੋਂ ਕਦੇ ਵੀ ਹਿੰਦੂ ਜਿਹੜੇ ਦੇਵੀ ਦੇਵਤੇ ਆ ਜਾਂ ਜਿਹੜੇ ਹਿੰਦੂਆਂ ਦੇ ਨਾਇਕ ਨੇ ਉਹਨਾਂ ਬਾਰੇ ਇਸ ਤਰੀਕੇ ਦੀ ਨਿਰਲੱਜਤਾ ਵਾਲੀ ਬੋਲੀ ਨਹੀਂ ਬੋਲੀ ਜਾ ਸਕਦੀ। ਅੱਜ ਦੇ ਸਮੇਂ ਦੇ ਵਿੱਚ, ਮੌਜੂਦਾ ਦੌਰ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਉਹਨਾਂ ਦੇ ਬਾਰੇ ਇਹ ਲੋਕ ਜਦੋਂ ਅਪਸ਼ਬਦ ਵਰਤਦੇ ਆ ਤਾਂ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਕਿ ਸਾਡੇ ਬੋਲੇ ਸ਼ਬਦਾਂ ਕਰਕੇ, ਸਾਡੇ ਲਿਖੇ ਸ਼ਬਦਾਂ ਕਰਕੇ ਸਦਾ ਲਈ ਉਹ ਸਿੱਖ ਜਿਹਨੂੰ ਇਹ ਸਤਿਕਾਰਦੇ ਆ ਉਹ ਪੂਰੀ ਤਰ੍ਹਾਂ ਦੁਨੀਆ 'ਚ ਰੱਦ ਹੋ ਜਾਵੇ, ਬਦਨਾਮ ਹੋ ਜਾਵੇ। ਪਰ ਏਦਾਂ ਕਦੇ ਹੋਇਆ ਤਾਂ ਨਹੀਂ। ਇਕੱਲੇ ਸੰਤ ਭਿੰਡਰਾਂ ਵਾਲਿਆਂ ਨੂੰ ਬਦਨਾਮ ਕਰਨ ਦੇ ਲਈ ਅਰਬਾਂ ਰੁਪਏ ਖਰਚ ਦਿੱਤੇ ਹੋਣੇ ਆ ਸਟੇਟ ਨੇ। ਤੇ ਸਾਡੀ ਕੌਮ ਕੋਲੇ ਕੀ ਆ? ਹੁਣ ਤਾਂ ਚਲੋ ਸੋਸ਼ਲ ਮੀਡੀਆ ਆ ਗਿਆ ਪਿਛਲੇ 10-15 ਸਾਲਾਂ ਤੋਂ। ਇਦੋਂ ਪਹਿਲਾਂ ਕਿਹੜੇ ਸਾਧਨ ਸੀ? ਸਾਡੇ ਤਾਂ ਸ਼੍ਰੋਮਣੀ ਕਮੇਟੀ ਵੀ ਇਹੋ ਜਿਹਾ ਕੁਛ ਨਹੀਂ ਕਰਦੀ, ਕਰਾਉਂਦੀ ਵੀ ਸਾਡੇ ਉਹ ਸਿੱਖ ਜੁਝਾਰੂਆਂ ਬਾਰੇ ਜਾਂ ਸੰਤ ਭਿੰਡਰਾਂ ਵਾਲਿਆਂ ਬਾਰੇ ਕੋਈ ਚੱਜ ਹੱਲ ਦੀ ਗੱਲ ਕਰਨ ਤੇ ਲੋਕਾਂ ਦੇ ਵਿੱਚ ਉਹਦਾ ਪ੍ਰਚਾਰ ਕਰਦੇ ਹੋਣ। ਫਿਰ ਕੌਣ ਆ ਉਹ, ਕੀ ਚੀਜ਼ ਆ ਜਿਹਦੀ ਕਰਕੇ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਜਾਂ ਸਿੱਖ ਸੰਘਰਸ਼ ਦੇ ਖਿਲਾਫ ਕੀਤਾ ਸਾਰਾ ਕੂੜ ਪ੍ਰਚਾਰ ਇਹਨਾਂ ਦਾ ਅਰਬਾਂ ਖਰਬਾਂ ਰੁਪਈਆ ਖਰਚੇ ਹੋਏ ਸਿਫਰ ਹੋ ਜਾਂਦੇ। ਭਾਈ ਸੱਚ ਇਹ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ, ਸਚਾਈ ਨੂੰ, ਹਕੀਕਤ ਨੂੰ ਕਿਸੇ ਕਿਸਮ ਦੇ ਝੂਠ ਝਾੜ ਨਾਲ, ਕਿਸੇ ਇਸ ਤਰ੍ਹਾਂ ਦੇ ਕੂੜ ਪ੍ਰਚਾਰ ਨਾਲ ਨਹੀਂ ਗਲਤ ਕੀਤਾ ਜਾ ਸਕਦਾ। ਜਿਹੜਾ ਸੂਰਜ ਵਾ ਨਾ ਉਹਨੂੰ ਕਦੇ ਕਦੇ ਨਹੀਂ ਗ੍ਰਹਿਣ ਲੱਗ ਸਕਦਾ, ਲੱਗਦਾ ਵੀ ਹੈ ਸੂਰਜ ਨੂੰ, ਪਰ ਜਿਹੜਾ ਸਿੱਖੀ ਦਾ ਸੱਚ ਵਾ ਉਹਨੂੰ ਕੋਈ ਗ੍ਰਹਿਣ ਨਹੀਂ ਲੱਗ ਸਕਦਾ। ਸਿੱਖੀ ਦੀ ਚੜ੍ਹਦੀ ਕਲਾ ਏਦਾਂ ਹੀ ਰਹਿਣੀ। ਜਿਨ੍ਹਾਂ ਸ਼ਖਸੀਅਤਾਂ ਨੂੰ ਨਜਾਇਜ਼ ਭੰਡ ਕੇ, ਨਿੰਦ ਕੇ, ਪੂਰਾ ਜ਼ੋਰ ਲਾ ਕੇ ਹੰਭ ਕੇ ਬਹਿ ਜਾਂਦੇ ਆ ਕਿ ਜੀ ਬਸ ਹੁਣ ਤਾਂ ਅਸੀਂ ਫੱਟੇ ਚੱਕ ਤੇ,
ਕਿ ਅਗਲੇ ਹੀ ਦਿਨ ਪੰਜਾਬ ਦੀ ਧਰਤੀ ਤੇ ਹੀ ਨਹੀਂ ਸਾਰੇ ਸੰਸਾਰ ਦੇ ਵਿੱਚ ਜਦੋਂ ਸੁਣਦੇ ਆ ਕਿ ਭਿੰਡਰਾਂਵਾਲੇ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਫਿਰ ਚੀਕਾਂ ਮਾਰਦੇ। ਹੁਣ ਇਹ ਸੋਚਦੇ ਆ ਕਿ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਇਹੋ ਜਿਹੀ ਵਿੱਦਿਆ ਪੜ੍ਹਾਵਾਂਗੇ ਜਿਹਦੇ ਨਾਲ ਸਿੱਖਾਂ ਦੇ ਨਿਆਣੇ ਆਪਦੇ ਧਰਮ ਤੋਂ ਦੂਰ ਹੋ ਜਾਣਗੇ। ਮੈਂ ਵੀ ਆਪਦੇ ਪ੍ਰੋਗਰਾਮਾਂ ਦੇ ਵਿੱਚ ਜਾਂ ਆਪਦੇ ਵਿਚਾਰਾਂ ਦੇ ਵਿੱਚ ਇਹ ਗੱਲ ਬੜੀ ਵਾਰ ਕਹੀ ਆ, ਔਰ ਇਸ ਖਤਰੇ ਨੂੰ ਅਸੀਂ ਭੁੱਲਦੇ ਨਹੀਂ। ਪਰ ਖੁਸ਼ੀ ਇਸ ਗੱਲ ਦੀ ਆ ਕਿ ਇਹਨਾਂ ਨੇ ਪੂਰਾ ਜ਼ੋਰ ਲਾ ਲਿਆ, ਇਹਨਾਂ ਨੇ ਪੂਰਾ ਜ਼ੋਰ ਲਾ ਕੇ ਦੇਖ ਲਿਆ, ਪਰ ਗੱਲ ਬਣੀ ਨਹੀਂ। ਆਖਰ ਆ ਜਿਹੜੀਆਂ ਕਿਤਾਬਾਂ ਦੇ ਵਿੱਚ ਗੜਬੜਾਂ ਨੇ, ਆ ਜਿਹੜੀਆਂ ਇਹ ਮਾੜੀਆਂ ਗੱਲਾਂ ਲਿਖ ਰਹੇ ਆ, ਆਪਦੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਹਿੰਦੂ ਸ਼ਿਵ ਸੈਨਾ ਦੇ ਗਲੀ ਦੇ ਜਿਹੜੇ ਗੁੰਡੇ ਬਦਮਾਸ਼ ਜੇ ਇਹਨਾਂ ਦੇ ਆਗੂ ਨੇ, ਉਹਨਾਂ ਵਰਗੇ ਲੈਵਲ ਤੇ ਆ ਕੇ ਬੋਲ ਰਹੇ ਆ, ਲਿਖ ਰਹੇ ਆ। ਇਹ ਗੰਦ ਪੈਲ ਨੂੰ ਜਨਤਾ ਦੀ ਕਚਹਿਰੀ ਵਿੱਚ ਲੈ ਕੇ ਆਉਣ ਵਾਲੇ ਕੌਣ ਨੇ? ਉਹ ਸਾਡੇ ਹੀ ਉਹ ਵਿਦਿਆਰਥੀ ਆ ਜਿਨ੍ਹਾਂ ਤੇ ਅਸੀਂ ਸ਼ੱਕ ਕਰਦੇ ਰਹੇ ਕਿ ਹੋਰ ਨਾ ਕਿਤੇ ਇਹ ਉਸ ਕੂੜ ਪ੍ਰਚਾਰ ਦੇ ਮਗਰ ਲੱਗ ਜਾਣ। ਉਹਨਾਂ ਨੇ ਇਹ ਸਾਰੀ ਹਕੀਕਤ ਸਾਹਮਣੇ ਲੈ ਕੇ ਆਂਦੀ ਆ, ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਵਿਦਵਾਨ ਨੇ ਇਹ ਮਾਫੀ ਮੰਗ ਲੈਣ, ਯੂਨੀਵਰਸਿਟੀ ਕਿਤਾਬ ਜਿਹੜੀ ਆ ਉਹ ਵਾਪਸ ਕਰ ਦੇਵੇ। ਪਰ ਇਹਨਾਂ ਦੀ ਮਨਸ਼ਾ, ਇਹਨਾਂ ਦੀ ਜਿਹੜੀ ਦਿਲ ਦੀ ਭਾਵਨਾ ਆ, ਉਹ ਕਦੇ ਇਹਨਾਂ ਗੱਲਾਂ ਨਾਲ ਮੁੱਕਦੀ ਨਹੀਂ। ਜਿਵੇਂ +2 ਦੀ 12ਵੀਂ ਦੀ ਹਿਸਟਰੀ ਆਫ ਪੰਜਾਬ ਕਿਤਾਬ 'ਚ 10 ਗੁਰੂ ਸਾਹਿਬਾਨ ਦੇ ਖਿਲਾਫ ਇਹਨਾਂ ਨੇ ਕੂੜ ਪ੍ਰਚਾਰ ਕੀਤਾ, ਪਰ ਉਹਦੇ ਨਾਲ ਕਿੰਨਾ ਕੁ ਫਰਕ ਪਿਆ। ਅੱਜ ਸਿੱਖਾਂ ਦੇ ਬੱਚਿਆਂ ਨੂੰ ਉਲਟਾ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਜਿਹੜੀ ਸਟੇਟ ਆ, ਇਹ ਹਿੰਦੂ ਕੱਟੜਪੰਥੀ, ਇਹ ਸਾਰੇ ਦੇ ਸਾਰੇ ਰਲ ਮਿਲ ਕੇ ਸਾਡੇ ਧਰਮ ਨੂੰ, ਸਾਡੇ ਨਾਇਕਾਂ ਨੂੰ, ਸਾਡੀਆਂ ਰਵਾਇਤਾਂ ਨੂੰ, ਸਾਡੀਆਂ ਪਰੰਪਰਾਵਾਂ ਨੂੰ ਭੰਡ ਰਹੇ ਆ, ਨਿੰਦ ਰਹੇ ਆ। ਇਸ ਗੱਲ ਦੇ ਲਈ ਇਹਨਾਂ ਦਾ ਧੰਨਵਾਦ ਹੀ ਕਰੀਏ ਕਿ ਆਪਦਾ ਕੋਝਾ, ਨੀਵਾਂ ਤੇ ਘਟੀਆ ਪੱਖ ਜਿਹੜਾ ਹੈ ਉਹ ਸਾਡੀ ਕੌਮ ਨੂੰ ਇਹ ਸਮਝਾਉਣ ਵਿੱਚ ਸਫਲ ਰਹੇ। ਪਰ ਇਹਨਾਂ ਨੇ ਟਲਣਾ ਨਹੀਂ, ਕਿਉਂਕਿ ਇਹਨਾਂ ਦਾ ਪੂਰੇ ਦਾ ਪੂਰਾ ਸਿਸਟਮ ਜਿਹੜਾ ਹੈ ਉਹ ਇਸ ਵੇਲੇ ਇਸ ਤਰੀਕੇ ਦਾ ਬਣਿਆ ਹੋਇਆ। ਜੇ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਵੀ ਝੜਕਾਂ ਪੈਂਦੀਆਂ, ਜਿਵੇਂ ਨੂਪੁਰ ਸ਼ਰਮਾ ਵਾਲੇ ਕੇਸ ਵਿੱਚ ਹੋਇਆ। ਕਮਾਲ ਦੀ ਗੱਲ ਇਹ ਆ ਕਿ ਨੂਪੁਰ ਸ਼ਰਮਾ ਜਿਹੜੀ ਆ ਉਹਨੂੰ ਫੜ ਕੇ ਅੰਦਰ ਦੇਤਾ, ਸੌਰੀ ਮਾਫ ਕਰਨਾ ਜੀ, ਉਹਨੂੰ ਤਾਂ ਆਜ਼ਾਦੀ ਦਿੱਤੀ ਹੋਈ ਹੈ, ਪਰ ਉਸੇ ਤਰੀਕੇ ਦੇ ਮਾਮਲੇ ਵਿੱਚ ਜਿਹੜਾ ਕਿ ਪੁਰਾਣਾ ਮਾਮਲਾ ਜ਼ੁਬੈਰ ਵਾਲਾ, ਉਹਨੂੰ ਫੜ ਕੇ ਅੰਦਰ ਕਰਤਾ। ਨੂਪੁਰ ਸ਼ਰਮਾ ਕਿਉਂਕਿ ਹਿੰਦੂ ਆ, ਉਹਦੇ ਲਈ ਕਾਨੂੰਨ ਹੋਰ ਆ ਤੇ ਬਾਕੀਆਂ ਲਈ ਹੋਰ ਆ। ਅੱਜ ਫੇਰ ਸੁਪਰੀਮ ਕੋਰਟ ਦੇ ਵਿੱਚ ਇੱਕ ਇਹੋ ਜਿਹਾ ਫੈਸਲਾ ਹੋਇਆ ਇੱਥੇ, ਉਹਦੀ ਬੜੀ ਚਰਚਾ ਹੋ ਰਹੀ ਹੈ, ਜਿਹਦੇ ਵਿੱਚ ਇਹ ਕਿਹਾ ਕਿ ਪੁਲਿਸ ਤੇ ਮੁਲਕ ਦੀਆਂ ਤਫਤੀਸ਼ੀ ਜਿਹੜੀਆਂ ਏਜੰਸੀਆਂ ਨੇ ਉਹ ਕੋਈ ਇਹੋ ਜਿਹਾ ਰਾਹ ਲੱਭਣ ਜਿਹਦੇ ਨਾਲ ਜਿਹੜੀਆਂ ਅੰਧਾਧੁੰਦ ਗ੍ਰਿਫਤਾਰੀਆਂ ਹੁੰਦੀਆਂ ਨੇ ਉਸ ਰੁਝਾਨ ਨੂੰ ਠੱਲ ਪਾਈ ਜਾਵੇ। ਜਸਟਿਸ ਸੂਰਿਆਕਾਂਤ ਕੌਲ ਤੇ MM ਸੁੰਦਰੇਸ਼ ਨੇ ਕਿਹਾ ਵੀ ਜਿਹੜੀਆਂ ਇਹ ਬੇਮੁਹਾਰ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਉਹਦੇ ਨਾਲ ਇਉਂ ਲੱਗਦਾ ਜਿਵੇਂ ਪੁਲਿਸ ਸਟੇਟ ਹੋ ਗਈ। ਮਤਲਬ ਕਿ ਅੱਜ ਸੁਪਰੀਮ ਕੋਰਟ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਅੰਧਾਧੁੰਦ ਗ੍ਰਿਫਤਾਰੀਆਂ ਹੁੰਦੀਆਂ ਨੇ। ਆ ਪਿੱਛੇ 1978 ਤੋਂ ਬਾਅਦ ਪੰਜਾਬ ਭਰ ਦੇ ਵਿੱਚ ਇਸ ਤਰੀਕੇ ਨਾਲ ਹੀ ਚੱਲਦਾ ਸੀ, ਜਿਹਨੂੰ ਚੱਕਦੇ ਸੀ ਫੜ ਕੇ ਟਾਡਾ ਲਾ ਦੋ, ਫਿਰ ਕੋਟਾ ਲੱਗਣ ਲੱਗ ਗਿਆ। ਅੰਧਾਧੁੰਦ ਗ੍ਰਿਫਤਾਰੀਆਂ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਤਾਂ ਜੀ ਅਸੀਂ ਔਖਾ ਹੀ ਕਾਬੂ ਕਰ ਰਹੇ ਹਾਂ। ਫੜਨੇ ਕਿਹੜੇ? ਜਿਹੜੇ ਮੋੜਾਂ ਤੇ ਵਿਚਾਰੇ ਕੰਮ ਕਰਦੇ ਲੋਕ, ਕੋਈ ਕਿਰਤ ਕਰਨ ਚੱਲਿਆ, ਕੋਈ ਖੇਤ ਨੂੰ ਚੱਲਿਆ, ਕੋਈ ਘਰੋਂ ਚੱਕ ਲਿਆ, ਉਹਨਾਂ ਨੂੰ ਖਤਰਨਾਕ ਦਹਿਸ਼ਤਗਰਦ ਬਣਾ ਕੇ ਉਹਨਾਂ ਤੇ ਖਤਰਨਾਕ ਕੇਸ ਟਾਡਾ ਪੋਟਾ ਦੇ ਬਣਾ ਕੇ ਅੰਦਰ ਧੱਕੀ ਗਏ। ਅੰਧਾਧੁੰਦ ਗ੍ਰਿਫਤਾਰੀਆਂ ਹੋਈਆਂ ਕਾਹਦੇ ਲਈ? ਇਹ ਅੰਧਾਧੁੰਦ ਗ੍ਰਿਫਤਾਰੀਆਂ ਜਿਹੜੀਆਂ ਸੁਪਰੀਮ ਕੋਰਟ ਨੇ ਗੱਲ ਕਹੀ ਆ, ਚੰਗੀ ਗੱਲ ਆ ਜੇ ਸੁਪਰੀਮ ਕੋਰਟ ਕਹਿੰਦੀ ਆ ਕਿ ਕਾਨੂੰਨ ਬਣਾਇਆ ਜਾਵੇ ਤੇ ਪਾਬੰਦੀ ਲੱਗਣੀ ਚਾਹੀਦੀ ਆ, ਪਰ ਇਹ ਕੀਤੀਆਂ ਕਿਉਂ ਜਾਂਦੀਆਂ ਨੇ? ਇਹ ਵੀ ਸੁਪਰੀਮ ਕੋਰਟ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਜਿਵੇਂ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਮੌਕੇ ਆਖਿਆ ਸੀ ਨਾ, ਬਈ ਸਬੂਤ ਸਵਾਦ ਦੀ ਗੱਲ ਛੱਡੋ ਜੀ, ਮੁਲਕ ਦੀਆਂ ਸਮੂਹਕ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਫਾਂਸੀ ਦੇਣੀ ਚਾਹੀਦੀ। ਉਵੇਂ ਹੀ ਅੰਧਾਧੁੰਦ ਗ੍ਰਿਫਤਾਰੀਆਂ ਹਿੰਦੂਆਂ ਦੀਆਂ ਤਾਂ ਹੁੰਦੀਆਂ ਨੇ, ਕਦੇ ਮੁਸਲਮਾਨਾਂ ਦੀਆਂ, ਕਦੇ ਦਲਿਤਾਂ ਦੀਆਂ, ਕਦੇ ਕਿਸੇ ਹੋਰ ਦੀਆਂ, ਕਦੇ ਕਸ਼ਮੀਰੀਆਂ ਦੀਆਂ, ਕਦੇ ਸਿੱਖਾਂ ਦੀਆਂ। ਭਾਰਤ ਦੇ ਵਿੱਚ ਜਿਹੜਾ ਇਹ ਗੱਲ ਕਹੀ ਜਾਂਦੀ ਹੈ ਨਾ ਕਿ ਮੁਲਕ ਦੀਆਂ ਸਮੂਹਕ ਭਾਵਨਾਵਾਂ, ਅਸਲ ਵਿੱਚ ਕਹਿਣਾ ਇਹ ਚਾਹੀਦਾ ਹਿੰਦੂਆਂ ਦੀਆਂ ਸਮੂਹਕ ਭਾਵਨਾਵਾਂ। ਸੋ ਹਿੰਦੂਆਂ ਦੀਆਂ ਸਮੂਹਕ ਭਾਵਨਾਵਾਂ ਨੂੰ ਸ਼ਾਂਤ ਕਰਨ ਦੇ ਲਈ ਜਿਵੇਂ ਅਫਜ਼ਲ ਗੁਰੂ ਨੂੰ ਫਾਂਸੀ ਦੇਣੀ ਜ਼ਰੂਰੀ ਹੈ, ਉਵੇਂ ਹੀ ਇਹ ਗੱਲ ਆ
ਬਈ ਮੁਲਕ ਦੀਆਂ ਯਾਨੀ ਕਿ ਹਿੰਦੂਆਂ ਦੀਆਂ ਸਮੂਹਕ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਇਹ ਕਹਿੰਦੇ ਆ ਬਈ ਅੰਧਾਧੁੰਦ ਗ੍ਰਿਫਤਾਰੀਆਂ ਕਿੰਨਾਂ ਦੀਆਂ, ਜਿਹੜੇ ਹਿੰਦੂ ਇਜ਼ਮ ਦੀ ਈਨ ਨਹੀਂ ਮੰਨਦੇ, ਜਿਹੜੇ ਆਪੋ ਆਪਦੇ ਧਰਮ ਨੂੰ ਪਿਆਰ ਕਰਦੇ ਆ, ਜਿਹੜੇ ਆਪੋ ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ ਦੂਜਿਆਂ ਲੋਕਾਂ ਤੋਂ, ਖਾਸ ਤੌਰ ਤੇ ਹਿੰਦੂ ਤੋਂ ਖਤਰੇ ਖਿਲਾਫ ਲੜਦੇ ਆ, ਜਿਹੜੇ ਸਮਝਦੇ ਆ ਕਿ ਭਾਰਤੀ ਸੰਵਿਧਾਨ ਸਾਡੇ ਜਿਹੜੇ ਹੱਕ ਨੇ ਉਹਨਾਂ ਨੂੰ ਦਬਾ ਰਿਹਾ। ਜਿਹੜਾ ਵੀ ਕੋਈ ਉਹ ਬੰਦਾ, ਚਾਹੇ ਉਹ ਗਰੀਬ ਕਿਰਤੀ ਕੋਈ ਬੰਦਾ ਹੋਵੇ, ਜੇ ਉਹ ਵੀ ਇਸ ਗੱਲ ਨੂੰ ਕਵੇ ਕਿ ਮੇਰੇ ਹੱਕ ਜਿਹੜੇ ਨੇ ਉਹ ਇਸ ਸਿਸਟਮ ਦੇ ਵਿੱਚ ਦਬਾਏ ਜਾ ਰਹੇ ਆ, ਤਾਂ ਉਹ ਵੀ ਉਹਨਾਂ ਦੀਆਂ ਵੀ ਫਿਰ ਅੰਧਾਧੁੰਦ ਗ੍ਰਿਫਤਾਰੀਆਂ ਹੁੰਦੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾ ਬੜੀ ਉਭਰੀ ਕਿ ਦੱਖਣੀ ਭਾਰਤ ਦੇ ਇੱਕ ਅਹਿਮ ਆਗੂ ਨੇ ਇਹੋ ਜਿਹੀ ਗੱਲ ਕਹੀ ਆ ਕਿ ਜਿਹੜਾ ਭਾਰਤ ਦਾ ਸੰਵਿਧਾਨ ਆ ਇਹ ਤਾਂ ਵੱਡਿਆਂ ਲੋਕਾਂ ਦੇ, ਅਮੀਰਾਂ ਦੇ ਹੱਕ 'ਚ ਭੁਗਤਦਾ। ਸੋ ਜਿਸ ਮੁਲਕ ਦਾ ਸੰਵਿਧਾਨ ਨਿਆਂਪਾਲਿਕਾ, ਕਾਨੂੰਨ ਪਾਲਿਕਾ, ਵਿਧਾਨ ਪਾਲਿਕਾ, ਹਕੂਮਤੀ ਸਥਾਪਤੀ, ਐਸਟੈਬਲਿਸ਼ਮੈਂਟ ਯਾਨੀ ਕਿ ਨਿਜ਼ਾਮ ਸਾਰੇ ਦਾ ਸਾਰਾ ਜਿਹੜਾ ਹੈ ਉਹ ਮਨੁੱਖਤਾ ਦੇ ਉਲਟ ਭੁਗਤ ਰਿਹਾ, ਉੱਥੇ ਸੰਤ ਭਿੰਡਰਾਂ ਵਾਲਿਆਂ ਨੂੰ ਜਾਂ ਸਰਬੱਤ ਦਾ ਭਲਾ ਮੰਗਣ ਵਾਲੇ ਹੋਰ ਲੋਕਾਂ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਊਗਾ, ਕਿਵੇਂ ਭੰਡਿਆ ਨਿੰਦਿਆ ਜਾਊ। ਐਵੇਂ ਨਹੀਂ ਕਿਹਾ ਜਾ ਰਿਹਾ ਕਿ ਭਾਈ ਹਵਾਰੇ ਦੀਆਂ ਜਾਂ ਸੰਤ ਭਿੰਡਰਾਂ ਵਾਲਿਆਂ ਦੀਆਂ ਜਾਂ ਹੋਰ ਇਹਨਾਂ ਦੀਆਂ ਫੋਟੋਆਂ ਨਾ ਲਾਓ, ਆਹ ਨਾ ਕਰੋ, ਉਹ ਨਾ ਕਰੋ। ਕਿਉਂ ਨਾ ਲਾਈਏ ਭਾਈ, ਜਿਹੜੇ ਸਾਡੇ ਹੀਰੋ ਨੇ, ਹਰੇਕ ਖਿੱਤੇ ਦੇ, ਹਰੇਕ ਧਰਤੀ ਦੇ, ਹਰੇਕ ਸੱਭਿਆਚਾਰ ਦੇ ਆਪੋ ਆਪਦੇ ਨਾਇਕ ਹੁੰਦੇ, ਤੇ ਉਹਨਾਂ ਨਾਇਕਾਂ ਨੂੰ, ਉਸ ਕੌਮ ਨੂੰ, ਉਸ ਧਰਮ ਦੇ ਲੋਕਾਂ ਨੂੰ ਪਿਆਰ ਕਰਨ ਦਾ ਪੂਰਾ ਪੂਰਾ ਹੱਕ ਵਾ, ਚਾਹੇ ਉਹ ਕਿਸੇ ਵੀ ਖੇਤਰ ਦੇ ਨਾਇਕ ਹੋਣ। ਇੱਥੋਂ ਤੱਕ ਕਿ ਜਿਹੜੇ ਗਾਉਣ ਵਾਲੇ ਹੁੰਦੇ ਆ, ਗਾਇਕ, ਉਹ ਵੀ ਹਰੇਕ ਬੋਲੀ ਦੇ ਜਾਂ ਹਰੇਕ ਸੱਭਿਆਚਾਰ ਦੇ ਆਪੋ ਆਪਣੇ ਹੁੰਦੇ। ਜਿਵੇਂ ਕਾਲਿਆਂ ਦੇ ਆਪਦੇ ਗਾਉਣੇ ਨੇ, ਆਪਦਾ ਸੱਭਿਆਚਾਰ ਆ ਤੇ ਆਪਦੇ ਬੋਲਾਂ ਵਾਲੇ ਉਹਨਾਂ ਦੇ ਗੀਤ ਨੇ, ਉਹਨਾਂ ਰਾਹੀਂ ਉਹ ਆਪਦੀਆਂ ਭਾਵਨਾਵਾਂ ਜ਼ਾਹਿਰ ਕਰਦੇ। ਗੋਰਿਆਂ ਦੇ ਆਪਦੇ ਆ, ਈਸਾਈਆਂ ਦੇ ਆਪਦੇ, ਹਿੰਦੂਆਂ ਦੇ ਆਪਦੇ, ਇਵੇਂ ਸਿੱਖਾਂ ਦੇ ਕੋਲੇ ਜਾਂ ਪੰਜਾਬ ਦੇ ਲੋਕਾਂ ਕੋਲੇ ਆਪਦੇ ਨਾਇਕ ਨੇ। ਪਰ ਪੰਜਾਬ ਦੇ ਲੋਕਾਂ ਦੇ ਜਿਹੜੇ ਗਾਇਕ ਨੇ, ਜਦੋਂ ਉਹ ਕੋਈ ਗੀਤਾਂ ਦੇ ਰਾਹੀਂ ਇਹੋ ਜਿਹੀ ਗੱਲ ਪੇਸ਼ ਕਰਦੇ ਆ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੁੰਦੀ ਹੋਵੇ, ਜਿਵੇਂ SYL ਗੀਤ ਆ ਜਾਂ ਕੰਵਰ ਗਰੇਵਾਲ ਵਾਲਾ ਗੀਤ ਜਿਹੜਾ ਰਿਹਾਈਆਂ ਬਾਰੇ ਆਇਆ ਸੀ, ਫਿਰ ਉਹਨਾਂ ਤੇ ਪਾਬੰਦੀਆਂ ਲੱਗ ਜਾਂਦੀਆਂ ਨੇ, ਫਿਰ ਉਹਨਾਂ ਤੇ ਬੈਨ ਲੱਗ ਜਾਂਦਾ। ਹੁਣ ਦੇਖੋ ਇਹ ਕਿਹੋ ਜਿਹਾ ਨਿਜ਼ਾਮ ਆ ਇਸ ਮੁਲਕ ਦਾ। ਉਹ ਕਹਿੰਦੇ ਆ ਵੀ ਘੱਟ ਗਿਣਤੀਆਂ, ਖਾਸ ਤੌਰ ਤੇ ਸਿੱਖ ਵਾ ਜਿਹੜੇ, ਇਹ ਕੀ ਸੋਚਣਗੇ, ਕੀ ਸੁਣਨਗੇ, ਕੀ ਖਾਣਗੇ, ਕਿਹਨੂੰ ਆਪਦਾ ਨਾਇਕ ਮੰਨਣਗੇ, ਉਹ ਅਸੀਂ ਦੱਸਾਂਗੇ। ਤੇ ਜਿਨ੍ਹਾਂ ਨੂੰ ਇਹ ਨਾਇਕ ਮੰਨਣਗੇ ਉਹਨਾਂ ਨੂੰ ਅਸੀਂ ਕਿਤਾਬਾਂ 'ਚ ਲਿਖ ਕੇ ਭੰਡਾਂਗੇ, ਅਸੀਂ ਟੈਲੀਵਿਜ਼ਨ ਤੇ ਭੰਡਾਂਗੇ, ਮੀਡੀਆ 'ਚ ਉਹਨਾਂ ਨੂੰ ਭੰਡਾਂਗੇ। ਤੇ ਇਹ ਸਾਰੇ ਦਾ ਸਾਰਾ ਕੁਝ ਜਿਸ ਸਿਸਟਮ ਦੇ ਅਧੀਨ ਚੱਲ ਰਿਹਾ, ਉਹ ਹੈਗੀਆਂ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ। ਪਹਿਲਾਂ ਕਾਂਗਰਸ ਜਿਹੜੀ ਸੀ ਉਹ ਸਿੱਖਾਂ ਦੀ ਸਪਰੈਸ਼ਨ ਕਰਦੀ ਸੀ, ਦਬਾਉਂਦੀ ਸੀ, ਦਰੜਦੀ ਸੀ, ਤੇ ਲੋਕਾਂ ਨੂੰ ਲੱਗਦਾ ਸੀ ਭਾਜਪਾ ਬੜੀ ਵਧੀਆ। ਭਾਜਪਾ ਵੱਲ ਨੂੰ ਹੋਣ ਦਾ ਰਾਹ ਲੱਭਦੇ ਲੱਭਦੇ ਲੋਕਾਂ ਨੂੰ ਲੱਗਿਆ ਕਿ ਇਹਦੇ ਨਾਲ ਤਾਂ ਬਾਦਲ ਦਾ ਰਾਲਾ ਵੱਲ ਹੋ ਜਾਊ। ਸੋ ਬਾਦਲ ਤੇ ਭਾਜਪਾ ਨੇ ਰਲ ਕੇ ਸਰਕਾਰਾਂ ਬਣਾਈਆਂ। ਜਦੋਂ ਉਹਨਾਂ ਤੋਂ ਸ਼ਤਰੌਲ ਹੋਈ, ਫਿਰ ਕਹਿੰਦੇ ਫਿਰ ਕਾਂਗਰਸ ਵੱਲ ਜਾ ਕੇ ਦੇਖ ਲਈਏ। ਫਿਰ ਕਾਂਗਰਸ ਲਿਆਂਦੀ, ਕੈਪਟਨ ਅਮਰਿੰਦਰ ਸਿੰਘ ਲਿਆਂਦਾ। ਫਿਰ ਉਹਨਾਂ ਤੋਂ ਅੱਕਿਆ ਹੋਇਆ ਨੇ ਜਦੋਂ ਨਵੀਂ ਪਾਰਟੀ ਆਮ ਆਦਮੀ ਪਾਰਟੀ ਆ ਗਈ। ਆਮ ਆਦਮੀ ਪਾਰਟੀ ਨੇ ਕਿਹਾ ਕਿ 70 ਸਾਲ ਜਿਨ੍ਹਾਂ ਲੋਕਾਂ ਨੇ ਤੁਹਾਡਾ ਲਹੂ ਪੀਤਾ, ਅਸੀਂ ਉਹਨਾਂ ਤੋਂ ਤੁਹਾਡਾ ਖਹਿੜਾ ਛਡਾਉਣ ਆ ਗਏ। ਬੜਾ ਮਾੜਾ ਕੀਤਾ ਇਹਨਾਂ ਨੇ। ਅਸੀਂ ਹੁਣ ਆ ਗਏ ਆ ਤੇ ਅਸੀਂ ਹੁਣ ਬਸ ਚੱਕ ਦਿਆਂਗੇ ਫੱਟੇ। ਪੰਜਾਬ ਦੇ ਲੋਕ ਇੰਨੇ ਦੁਖੀ ਸੀਗੇ ਕਾਂਗਰਸ ਤੋਂ, ਇੰਨੇ ਬਾਦਲ ਦਲ ਤੋਂ ਇੰਨੇ ਅੱਕੇ ਹੋਏ ਸੀ, ਉਹਨਾਂ ਨੇ ਕੁਝ ਨਹੀਂ ਸੁਣਿਆ। ਹਾਲਾਂਕਿ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਬੰਦੇ ਸੀ, ਕੰਵਰ ਸੰਧੂ ਵਰਗੇ, ਸੁਖਪਾਲ ਸਿੰਘ ਖਹਿਰੇ ਵਰਗੇ, ਹੋਰ ਸਾਰੇ, ਉਹਨਾਂ ਨੇ ਪਿਛਲੇ ਸਮਿਆਂ 'ਚ ਕਿਹਾ ਵੀ ਇਹ ਦਿੱਲੀ ਤੋਂ ਸਰਕਾਰ ਚਲਾਉਂਦੇ ਆ, ਦਿੱਲੀ ਤੋਂ ਗੱਲ ਚੱਲਦੀ ਆ, ਅਸੀਂ ਇਹ ਪੰਜਾਬ ਹੈ ਕਣਕ ਗੈਰਤ ਵਾਲਿਆਂ ਦਾ, ਇੱਥੇ ਏਦਾਂ ਖੁਦਮੁਖਤਿਆਰੀ ਚਾਹੀਦੀ ਹੈ। ਤੇ ਇਹ ਤਾਂ ਫਿਰ ਜੇ ਸਰਕਾਰ ਬਣ ਵੀ ਗਈ ਤਾਂ ਦਿੱਲੀ ਵਾਲਿਆਂ ਦੀ ਕਮਾਂਡ ਚੱਲੂਗੀ। ਏਦਾਂ ਦੀਆਂ ਗੱਲਾਂ ਸੁਖਪਾਲ ਸਿੰਘ ਖਹਿਰੇ ਵਰਗੇ, ਕੰਵਰ ਸੰਧੂ ਵਰਗੇ ਜਾਂ ਹੋਰ ਲੀਡਰਾਂ ਨੇ ਕੀਤੀਆਂ, ਪਾਰਟੀ ਵੀ ਛੱਡਤੀ ਉਹਨਾਂ ਨੇ। ਪਰ ਸਾਰੇ ਨੁਕਸ ਜਿਹੜੇ ਸੀ ਆਮ ਆਦਮੀ ਪਾਰਟੀ ਦੇ, ਸਾਰੇ ਖਦਸ਼ੇ ਜਿਹੜੇ ਸੀ, ਉਹ ਲੋਕ ਕਹਿੰਦੇ ਸਾਨੂੰ ਮਨਜ਼ੂਰ ਆ, ਪਰ ਅਸੀਂ ਕਾਂਗਰਸ ਅਤੇ ਬਾਦਲ ਦਲ ਤੋਂ ਖਹਿੜਾ ਛਡਾਉਣਾ। ਉਹੀ ਹੋਇਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਹੁਣ ਇਹਨਾਂ ਦਿਨਾਂ ਦੇ ਵਿੱਚ
ਕੋਈ ਵੀ ਇਹੋ ਜਿਹਾ ਬੰਦਾ ਜਿਹੜਾ ਪੰਜਾਬ ਨੂੰ ਪੰਥ ਨੂੰ ਪਿਆਰ ਕਰਦਾ, ਜਿਹਨੂੰ ਮਰਜ਼ੀ ਮਿਲ ਲਓ, ਉਹ ਹਰੇਕ ਹੀ ਪਿੱਟਦਾ ਕਿ ਇਹ ਤਾਂ ਫਿਰ ਦਿੱਲੀ ਦੀ ਗੁਲਾਮੀ ਹੋਰ ਪੱਕੀ ਕਰਨ ਵਾਲਾ ਕੰਮ ਹੋ ਗਿਆ। ਜਿਸ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਐਂਡ ਕੰਪਨੀ ਨੂੰ ਲੋਕਾਂ ਨੇ ਇੰਨਾ ਗਹਿ ਗੰਡਵਾਂ ਹਮਾਇਤ ਦੇ ਕੇ, ਸਮਰਥਨ ਦੇ ਕੇ 92 ਵਿਧਾਇਕਾਂ ਵਾਲੀ ਪਾਰਟੀ ਵਜੋਂ ਚੁਣਿਆ, ਉਹ ਸਾਰੇ ਦੇ ਸਾਰੇ ਦਿੱਲੀ ਮੂਹਰੇ ਇੰਨੇ ਜ਼ਿਆਦਾ ਕਮਜ਼ੋਰ ਦਿਖਣਗੇ, ਇਹ ਕਿਸੇ ਨੂੰ ਆਸ ਨਹੀਂ ਸੀ। ਤੇ ਆ ਜਿਹੜਾ ਰਾਘਵ ਚੱਡੇ ਵਾਲਾ ਕੰਮ ਕਰ ਲਿਆ ਇਹਨਾਂ ਨੇ, ਇਹਨੂੰ ਅਦਾਲਤ ਵਿੱਚ ਵੀ ਚੁਣੌਤੀ ਦਿੱਤੀ ਗਈ ਹੈ, ਤੇ ਅਦਾਲਤ ਵਿੱਚ ਚੁਣੌਤੀ ਦੇਣ ਵਾਲਿਆਂ ਨੂੰ ਐਵੇਂ ਨਾ ਸਮਝੋ, ਉਹਨਾਂ ਦੇ ਪੱਲੇ ਵੀ ਬੜਾ ਕੁਛ ਹੈ। ਪਿੱਛੇ ਜੇ ਬਹੁਤੇ ਲੋਕਾਂ ਨੂੰ ਇਹ ਚੀਜ਼ ਚੇਤੇ ਨਹੀਂ ਹੋਣੀ, ਇੱਕ ਜਿਹੜੀ ਬਾਦਲ ਦਲ ਵੇਲੇ ਦੀ ਗੱਲ ਹੈ ਵੀ ਇਹਨਾਂ ਨੇ ਕਾਫੀ ਸਾਰੇ ਜਿਹੜੇ ਆਪਦੇ ਵਿਧਾਇਕ ਸੀਗੇ ਨਾ, ਉਹਨਾਂ ਨੂੰ ਮੁੱਖ ਸੰਸਦੀ ਸਕੱਤਰ ਜਿਹੜਾ ਸੀ ਉਹ ਬਣਾ ਲਿਆ ਅਕਾਲੀ ਸਰਕਾਰ ਨੇ 21 ਵਿਧਾਇਕਾਂ ਨੂੰ। ਤੇ ਉਦੋਂ ਇੱਕ ਵਕੀਲ ਸੀਗਾ ਜਿਹਨੇ ਇਹਨਾਂ ਸਾਰਿਆਂ ਦੇ ਖਿਲਾਫ ਜਦੋਂ ਕਾਨੂੰਨੀ ਕਾਰਵਾਈ ਕੀਤੀ ਤਾਂ ਅਹੁਦਿਆਂ ਤੋਂ ਲਾਂਭੇ ਕਰਨਾ ਪਿਆ ਸੀ 21 ਵਿਧਾਇਕਾਂ ਨੂੰ। ਤੇ ਲਾਂਭੇ ਵੀ ਇਹੋ ਜਿਹਾ ਕੀਤੇ ਉਹ ਕਿ ਪੰਜਾਬ ਤਾਂ ਕੀ ਹਰਿਆਣੇ ਵਿੱਚ ਵੀ ਕੋਈ ਹੁਣ ਵਿਧਾਇਕ ਕੋਈ ਚੀਫ ਪਾਰਲੀਮੈਂਟਰੀ ਸੈਕਟਰੀ ਦਾ ਅਹੁਦਾ ਨਹੀਂ ਲੈ ਸਕੇ। ਇਹ 21 ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਬਣਾਉਣ ਵਾਲੇ ਅਕਾਲੀ ਦਲ ਨੂੰ, ਬਾਦਲ ਦਲ ਨੂੰ ਜਿਹਨੇ ਝਟਕਾ ਦਿੱਤਾ ਸੀ, ਉਹਨੇ ਹੀ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਲਾ ਲਿਆ ਸੀ, ਪ੍ਰਸ਼ਾਂਤ ਕਿਸ਼ੋਰ ਨੂੰ ਐਡਵਾਈਜ਼ਰ ਲਾ ਲਿਆ ਸੀ। ਤੇ ਜਦੋਂ ਉਹਨੂੰ ਇਹ ਕੈਬਨਿਟ ਰੈਂਕ ਮਿਲ ਗਿਆ, ਫਿਰ ਉਹਨੂੰ ਇੱਕ ਦਿਨ ਵਕੀਲ ਦੀ ਚਿੱਠੀ ਮਿਲੀ ਤੇ ਉਹ ਜਦ ਹੀ ਅਹੁਦਾ ਛੱਡ ਗਿਆ ਵੀ ਇਹਨੇ ਪਹਿਲਾਂ 21 ਅਕਾਲੀ ਵੀ ਡੱਕਰਿਆ ਘਰਾਂ ਨੂੰ। ਉਸ ਵਕੀਲ ਦਾ ਨਾਮ ਆ ਜਗਮੋਹਨ ਸਿੰਘ ਭੱਟੀ। ਉਸ ਜਗਮੋਹਨ ਸਿੰਘ ਭੱਟੀ ਨੇ ਰਾਘਵ ਚੱਡੇ ਦੀ ਗੈਰ ਕਾਨੂੰਨੀ ਤੇ ਗੈਰ ਜ਼ਰੂਰੀ ਨਿਯੁਕਤੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਰਿਟ ਪਾ ਦਿੱਤੀ ਆ। ਹੋ ਸਕਦਾ ਉਥੇ ਉਸ ਲੜਾਈ ਦੇ ਵਿੱਚ, ਕਾਨੂੰਨੀ ਲੜਾਈ ਦੇ ਵਿੱਚ ਕੋਈ ਪੁਆਇੰਟ ਜਿਹੜਾ ਹੈ ਉਹ ਲੱਭ ਕੇ ਰਾਘਵ ਚੱਡੇ ਨੂੰ ਘਰ ਨੂੰ ਤੋੜ ਦਿੱਤਾ ਜਾਵੇ, ਪਰ ਇਹਦੇ ਨਾਲ ਇਹ ਗੱਲ ਤਾਂ ਮਿਟ ਨਹੀਂ ਜਾਣੀ ਕਿ ਭਗਵੰਤ ਮਾਨ ਨੂੰ ਤਾਂ ਟਿੱਪਣੀ ਅੱਗੋਂ ਰੱਖਿਆ ਹੈ ਇਹਨਾਂ ਨੇ। ਤੇ ਭਗਵੰਤ ਮਾਨ ਬਿਲਕੁਲ ਉਵੇਂ ਜਿਵੇਂ ਦਰਬਾਰਾ ਹੁੰਦਾ ਸੀ, ਜਿਵੇਂ ਬਿਆੰਤਾ ਹੁੰਦਾ ਸੀ, ਦਿੱਲੀ ਦਾ ਗੁਲਾਮ, ਉਵੇਂ ਚੱਲ ਰਿਹਾ। ਦਰਬਾਰੇ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਬਿਠਾ ਕੇ ਜਿਸ ਤਰੀਕੇ ਨਾਲ ਇੰਦਰਾ ਨੇ ਕਿਹਾ ਵੀ ਮੁੱਖ ਮੰਤਰੀ ਦੀ ਕੁਰਸੀ ਮੰਨਣੀ ਆ ਕਿ ਆਹ ਕੰਮ ਕਰਨਾ, ਉਹ ਕਹਿੰਦਾ ਜੀ ਜੋ ਹੁਕਮ। ਸੋ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਜਿਹੜਾ ਰਾਇਪੇਰੀਅਨ ਸਿਧਾਂਤ ਆ, ਇਹਦੇ ਅਨੁਸਾਰ ਪੰਜਾਬ ਦੇ ਪਾਣੀ ਦੂਜੇ ਰਾਜਾਂ ਨੂੰ ਨਹੀਂ ਦਿੱਤੇ ਜਾਣੇ। ਇੰਦਰਾ ਨੂੰ ਵੀ ਪਤਾ ਸੀ ਤੇ ਦਰਬਾਰਾ ਸਿੰਘ ਨੂੰ ਵੀ ਪਤਾ ਸੀ, ਪਰ ਦਰਬਾਰਾ ਸਿੰਘ ਨੇ ਤੇ ਇੰਦਰਾ ਗਾਂਧੀ ਨੇ ਇੱਕ ਨਵਾਂ ਐਗਰੀਮੈਂਟ ਕੀਤਾ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਸੀ ਉੱਥੇ ਤਾਂ ਇਹੀ ਫੈਸਲਾ ਹੋਣਾ ਸੀ ਅਦਾਲਤ ਵਿੱਚ ਕਿ ਰਾਇਪੇਰੀਅਨ ਸਿਧਾਂਤ ਅਨੁਸਾਰ ਪੰਜਾਬ ਦੇ ਪਾਣੀਆਂ ਉੱਤੇ ਕਿਸੇ ਹੋਰ ਦਾ ਹੱਕ ਨਹੀਂ ਬਣਦਾ। ਪਰ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਦੇ ਕੇ ਪੰਜਾਬ ਨੂੰ ਬੰਜਰ ਬਣਾਉਣ ਦੀ ਜਿਹੜੀ ਇੰਦਰਾ ਦੀ ਸਕੀਮ ਸੀ, ਉਹ ਤਾਂ ਸਿਰੇ ਚੜ੍ਹਦੀ ਸੀ ਜੇ ਰਾਇਪੇਰੀਅਨ ਸਿਧਾਂਤ ਨੂੰ ਲਾਂਭੇ ਕੀਤਾ ਜਾਵੇ। ਸੋ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਵਾਪਸ ਲੈ ਕੇ ਨਵਾਂ ਜਿਹੜਾ ਸਮਝੌਤਾ ਉਹ ਜਿਹੜਾ ਲਾਗੂ ਕੀਤਾ ਗਿਆ, ਜਿਹਦੇ ਤਹਿਤ ਕਪੂਰੀ ਨਹਿਰ ਦਾ ਟੱਕ ਲਾਉਣ ਆਈ, ਜਿਹਦੇ ਚੋਂ ਸਾਰਾ ਫਸਾਦ ਖੜਾ ਹੋਇਆ, ਉਹ ਦਰਬਾਰਾ ਸਿੰਘ ਦੀ ਨਲਾਇਕੀ ਕਰਕੇ, ਕਮਜ਼ੋਰੀ ਕਰਕੇ ਹੋਇਆ ਸੀ। ਇਵੇਂ ਹੀ 1992 ਦੇ ਵਿੱਚ ਜਦੋਂ ਮੁੱਖ ਮੰਤਰੀ ਬਣਿਆ, ਉਦੋਂ ਦਿੱਲੀ ਦੇ ਵਿੱਚ ਉਦੋਂ 1 ਸਾਲ ਪਹਿਲਾਂ ਰਫੜ ਪੈਂਦਾ ਸੀ ਵੀ ਸਾਨੂੰ ਤਾਂ ਇੱਕ ਇਹੋ ਜਿਹਾ ਮੁੱਖ ਮੰਤਰੀ ਚਾਹੀਦਾ ਜਿਹਨੂੰ ਕੁਰਸੀ ਤੇ ਬਿਠਾ ਕੇ ਪੰਜਾਬ ਦੇ ਵਿੱਚ ਇੱਕ ਵਾਰੀ ਫੌਜ ਲਾ ਕੇ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲਈ ਲੜਦੇ ਆ, ਇਹਨਾਂ ਦਾ ਕਤਲੇਆਮ ਕੀਤਾ ਜਾਵੇ, ਨਸਲਕੁਸ਼ੀ ਕੀਤੀ ਜਾਵੇ। ਫਾਈਲਾਂ ਬਣ ਚੁੱਕੀਆਂ ਸੀ ਕਿ ਹਰੇਕ ਪਿੰਡ ਦੇ ਵਿੱਚ, ਹਰੇਕ ਸ਼ਹਿਰ ਦੇ, ਹਰ ਗਲੀ 'ਚ ਆਹ ਬੰਦੇ ਜੇ ਮਾਰ ਦਿੱਤੇ ਜਾਣ ਤਾਂ ਪੰਜਾਬ ਦੇ ਵਿੱਚ ਸ਼ਾਂਤੀ ਹੋ ਜਾਊ। ਇਹ ਸ਼ਾਂਤੀ ਕਾਇਮ ਕਰਨ ਦੇ ਲਈ, ਜਿਹਨੂੰ ਕਹਿੰਦੇ ਆ ਬੜੀ ਮਹਿੰਗੇ ਫਾਸਲ ਵਿੱਚ, ਉਹ ਮਨੁੱਖਤਾ ਦਾ, ਸਰਬੱਤ ਦਾ ਭਲਾ ਮੰਗਣ ਵਾਲਿਆਂ ਦਾ ਕਤਲੇਆਮ ਸੀ, ਨਸਲਕੁਸ਼ੀ ਸੀ। ਸ਼ਾਂਤੀ ਸ਼ੂੰਤੀ ਤਾਂ ਇਹਦੇ ਨਾਲ ਕੀ ਹੋਣੀ ਸੀ, ਪਰ ਉਹਨਾਂ ਨੇ ਇਹ ਗੱਲ ਬਣਾਈ ਕਿ ਜੀ ਇਹਨਾਂ ਬੰਦਿਆਂ ਨੂੰ ਮਾਰ ਦਿੱਤਾ ਜਾਵੇ। 1991 ਵਾਲੀਆਂ ਇਲੈਕਸ਼ਨਾਂ ਜਿਨ੍ਹਾਂ ਨੇ ਨਹੀਂ ਲੜੀਆਂ, ਜਿਨ੍ਹਾਂ ਨੂੰ ਬਿਮਾਰੀ ਪਈ ਆ ਹੁਣ ਤੱਕ ਕਿ ਸਾਨੂੰ ਮੁੱਖ ਮੰਤਰੀ ਨਹੀਂ ਬਣ ਦਿੱਤਾ, ਉਹਨਾਂ ਨੂੰ ਅਕਲ ਹੀ ਨਹੀਂ
कि वो तो चाहते सी कोई इहो जिहा मुख मंत्री जिन्होंने कुर्सी ते बिठा के सिखां दा घाण किया जाए, जिवें पहला बरनाले ने भी यही चंद चाढ़े सी। सो शुक्र करन कि बाद च बेअंते नूं पंजाब दे मुख मंत्री होण दे नाते जिहड़ा बुच्चड़पुणा उहदे राज विच होया, भाई दिलावर सिंह नूं उड़ाउणा पिया बंब नाल बेअंते बुच्चड़ नूं, ते नहीं तां फिर जिहड़ा कोई होर बणिया हुंदा ਉਹਨੂੰ उड़ाउणा पैਣਾ सी। सो ਜਿਹੜੇ ਕੰਨ ਵਿੱਚ ਮੁੱਖ ਮੰਤਰੀ ਬਣਨ ਤੋਂ ਬਚ ਗਏ ਨਾ, ਉਹ ਸ਼ੁਕਰ ਮਨਾਇਆ ਕਰਨ ਸੱਚੇ ਪਾਤਸ਼ਾਹ ਦਾ ਕਿ ਖਾੜਕੂਆਂ ਨੇ ਬਾਈਕਾਟ ਕਰਾਤਾ ਸੀ ਤੇ ਬਚਾਅ ਹੋ ਗਿਆ। ਨਹੀਂ ਜਿਨ੍ਹਾਂ ਦੀ ਸਰਕਾਰ ਬਣਨੀ ਸੀ ਕਤਲੇਆਮ ਉਹਨਾਂ ਤੋਂ ਵੀ ਇਹੀ ਕਰਾਉਣਾ ਸੀ ਤੇ ਫਿਰ ਪਿੰਡੇ ਨਾਲ ਬੰਬ ਬਣ ਕੇ ਉਹਨਾਂ ਨੂੰ ਉਡਾਉਣਾ ਪੈਣਾ ਸੀ। ਭਾਈ ਦਿਲਾਵਰ ਸਿੰਘ ਦੀ ਫੋਟੋ ਦਾ ਅੱਜ ਵੀ ਲੱਗੀ ਦਰਬਾਰ ਸਾਹਿਬ 'ਚ, ਉਹ ਫੇਰ ਵੀ ਲੱਗ ਜਾਣੀ ਸੀ ਚਾਹੇ ਜਿਹੜਾ ਮਰਜ਼ੀ ਠੋਕਿਆ ਹੁੰਦਾ ਉਹਨੂੰ। ਸੋ ਭਾਈ ਦਿਲਾਵਰ ਸਿੰਘ ਵਰਗਿਆਂ ਦੀ ਜਾਂ ਉਸ ਵੇਲੇ ਜਿਨ੍ਹਾਂ ਸੂਰਮਿਆਂ ਨੇ ਬਾਈਕਾਟ ਕੀਤਾ ਉਹਨਾਂ ਦੀ ਕੁਰਬਾਨੀ ਨੂੰ ਭੁੱਲ ਕੇ ਅੱਜ ਕਈਆਂ ਨੂੰ ਹੋਰ ਹੀ ਕਹਾਣੀਆਂ ਨਵੇਂ ਸਿਰੋਂ ਵੀ ਆਏ ਜੀ ਐ ਹੋਣਾ ਚਾਹੀਦਾ ਸੀ। ਖੈਰ, ਜਿਵੇਂ 1991 ਦੇ ਵਿੱਚ ਕੋਈ ਡੰਮੀ ਮੁੱਖ ਮੰਤਰੀ ਭਾਲਦਿਆਂ ਨੇ ਅਖੀਰ ਉਹ ਆਖਰੀ ਮਿੰਟ ਦੇ ਉੱਤੇ ਵੋਟਾਂ ਰੱਦ ਹੋ ਗਈਆਂ ਇਲੈਕਸ਼ਨਾਂ, ਤੇ ਫੇਰ ਗੱਲ ਆ ਗਈ 92 ਦੀ। 92 ਚ ਬੇਅੰਤ ਸਿੰਘ ਤਿਆਰ ਹੋ ਗਏ। ਬੇਅੰਤ ਸਿੰਘ ਨੂੰ ਬਿਠਾ ਕੇ ਸੀਟ ਦੇ ਉੱਤੇ ਬਿਆਨਬਾਜ਼ੀ ਉਹ ਤੋਂ ਭੜਕਾਊ ਕਰਾਈ ਜਾਣੀ, ਦਾ KPS ਗਿੱਲ ਦੀ ਕਮਾਂਡ ਹੇਠ ਪੰਜਾਬ ਦੇ ਵਿੱਚ 70 ਵਿਛਾਏ ਕਾਣ ਹੋਏ। ਇਸੇ ਕਰਕੇ ਉਹਨੂੰ ਪੰਜਾਬ ਦਾ ਬੁੱਚੜ ਕਿਹਾ ਗਿਆ KPS ਗਿੱਲ। ਦੂਜੇ ਪਾਸੇ ਬੇਅੰਤੇ ਨੇ ਕੀ ਕੀਤਾ ਵੀ ਇਸ ਕਤਲੇਆਮ ਨੂੰ ਜਾਇਜ਼ ਦਰਜਾ ਹਰ ਵਕਤ ਜਸਟੀਫਾਈ ਕੀਤਾ ਤੇ ਉਹਦੇ ਚੇਲੇ ਬਾਲ ਕੇ ਉਹਨੂੰ ਪੰਪ ਦੇਣ ਨੂੰ ਮਰਵਾਉਂਦੇ ਤਾਂ ਚੇਲੇ ਹੀ ਹੁੰਦੇ ਨੇ ਨਾ। ਇੱਕ ਪੰਡਤ ਸੋਮਦੱਤ ਸ਼ਰਮਾ ਹੁੰਦਾ ਸੀ ਬਰਨਾਲੇ ਵੱਲ ਦਾ, ਸ਼ੇਰ ਸਿੰਘ ਗਾਗੋਵਾਲ ਇਹ ਵਿਧਾਇਕ ਸੀਗੇ। ਰਾਮਪੁਰਾ ਫੂਲ ਦੇ ਵਿੱਚ ਭਗਾਈ ਮਾਰੀ ਇਹਨਾਂ ਨੇ, ਕਹਿੰਦੇ ਜੀ ਵੀ ਇਹ ਤਾਂ ਰਾਮਚੰਦਰ ਦਾ ਅਵਤਾਰ ਆ ਜਿਹਨੇ ਧਰਤੀ ਉੱਤੇ ਪਾਪ ਦਾ ਜ਼ੁਲਮ ਦਾ ਨਾਸ਼ ਕੀਤਾ, ਬੇਅੰਤਾ ਬੁੱਚੜ। ਕੋਈ ਕਹੇ ਜੀ ਉਹ ਗੁਰੂ ਗੋਬਿੰਦ ਸਿੰਘ ਆ, ਗੁਰੂ ਨਾਨਕ ਪਾਤਸ਼ਾਹ ਦਾ। ਇਹੋ ਜਿਹੀਆਂ ਅਖਬਾਰਾਂ ਦੇ ਵਿੱਚ ਫਰੰਟ ਪੇਜ ਤੇ ਖਬਰਾਂ ਜਦੋਂ ਛਪੀਆਂ, ਪੰਜਾਬ ਨੂੰ ਅੱਗ ਲੱਗ ਗਈ। ਪੰਜਾਬ ਦੀ ਜਵਾਨੀ ਸਿਰ ਤਲੀ ਤੇ ਧਰ ਕੇ ਮੈਦਾਨ ਵਿੱਚ ਪਹਿਲਾਂ ਹੀ ਸੀ। ਉਹ ਉਹਨਾਂ ਨੇ ਕੁਰਬਾਨੀ ਕੀਤੀ ਤੇ ਬੇਅੰਤੇ ਬੁੱਚੜ ਨੂੰ ਭਾਈ ਦਿਲਾਵਰ ਸਿੰਘ ਨੇ ਹੋਰ ਸਾਰੀ ਟੀਮ ਨੇ ਉਹਨੂੰ ਫਿਰ ਉਡਾਇਆ। ਇਹੋ ਜਿਹੇ ਪੰਪ ਦੇਣ ਵਾਲੇ 1991 ਚ ਬਣੇ ਹੋਏ ਮੁੱਖ ਮੰਤਰੀ ਨੂੰ ਵੀ ਪੰਪ ਮਾਰਨੇ ਸੀ। ਤੁਸੀਂ ਤਾਂ ਜੀ ਕਮਾਲ ਕਰਤੀ, ਬਸ ਜੀ ਸ਼ਾਂਤੀ ਆ ਗਈ, ਸਭ ਮਸਲੇ ਹੱਲ ਹੋ ਗਏ। ਉਹੀ ਸਾਰਾ ਕੁਝ ਹੁਣ ਅਸੀਂ ਦੇਖ ਰਹੇ ਹਾਂ ਭਗਵੰਤ ਸਿੰਘ ਮਾਨ ਦੇ ਰਾਹੀਂ। ਦਿੱਲੀ ਦਾ ਪੂਰਾ ਉਹ ਹੇਠਾਂ ਲੱਗਿਆ ਹੈ ਦਿੱਲੀ ਵਾਲਿਆਂ ਦੇ। ਰਾਘਵ ਚੱਡੇ ਵਰਗਿਆਂ ਨੂੰ ਤਾਂ ਉਹ ਜਿਹੜੀ ਵਿਚਾਲਿਆਂ ਜੋ ਖੁੱਲ੍ਹਦੀ ਕਾਰ ਹੁੰਦੀ ਆ ਉਹਦੇ ਵਿੱਚ ਖੜਾ ਕਰਕੇ ਗੇੜੇ ਦਵਾਏ ਜਾ ਰਹੇ ਨੇ ਵੀ ਤੁਹਾਡਾ ਜੀ ਇਹ ਪੰਜਾਬ ਦਾ ਨੁਮਾਇੰਦਾ ਤੇ ਜਿਹਦਾ ਪੰਜਾਬ ਦਾ ਮਤਲਬ ਕੋਈ ਨਹੀਂ। ਤੇ ਦੂਜੇ ਪਾਸੇ ਭਗਵੰਤ ਮਾਨ ਵਾਰੀਆਂ ਲਮਕਾਇਆ ਹੁੰਦਾ। ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਉਹਨਾਂ ਲੋਕਾਂ ਦੀ ਜਿਹੜੇ ਵੋਟਾਂ 'ਚ ਯਕੀਨ ਰੱਖਦੇ ਆ, ਉਹਨਾਂ ਦੀ ਇਹ ਬੇਇੱਜ਼ਤੀ ਹੈ ਕਿ ਆਹ ਵਾ ਤੁਹਾਡਾ ਮੁੱਖ ਮੰਤਰੀ ਆ ਵਾਰੀਆਂ ਨਾਲ ਲਮਕਦਾ ਫਿਰਦਾ। ਰਹਿੰਦੀ ਖੂਹ ਦੀ ਕਸਰਾਂ ਹੁਣ ਪੂਰੀ ਕਰਤੀ ਰਾਘਵ ਚੱਡੇ ਵਰਗਿਆਂ ਨੂੰ ਉਹਦੇ ਸਿਰ ਤੇ ਬਿਠਾ ਕੇ। ਤੇ ਜਿਹੜੇ ਅਕਾਲੀ ਦਲ ਨੂੰ, ਬਾਦਲ ਦਲ ਨੂੰ ਲੋਕ ਜੀ ਤੋਂ ਅੱਕੇ ਹੋਏ ਸੀ, ਜਿਹਨੂੰ ਪਾਸੇ ਕਰਕੇ ਇਹਨਾਂ ਨੂੰ ਸੱਤਾ ਦਿੱਤੀ ਸੀ, ਉਹ ਲਲਕਾਰੇ ਮਾਰਦੇ ਫਿਰਦੇ ਆ। ਅੱਜ ਹਾਸਾ ਵੀ ਆਉਂਦਾ ਤੇ ਸ਼ਰਮ ਵੀ ਆਉਂਦੀ ਹੈ ਵੀ ਉਹ ਬਾਦਲ ਦਲ ਜਿਹਨੇ ਬੇਅਦਬੀਆਂ ਤੇ ਸਿੱਖਾਂ ਦੇ ਕਤਲੇਆਮ ਕੀਤੇ ਸਮੇਤ ਸੈਣੀ ਵਰਗੇ ਬੁੱਚੜਾਂ ਨੂੰ, ਆਲਮ ਵਰਗਿਆਂ ਨੂੰ ਜਿਹੜੇ ਲਾਇਆ, ਅੱਜ ਉਹ ਐਲਾਨ ਕਰਦੇ ਫਿਰਦੇ ਆ ਵੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਚੰਡੀਗੜ੍ਹ 'ਚ ਪੰਜਾਬ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ, ਬਿਆਨ ਦਿੱਤਾ ਹੈ, ਜੇ ਉਹਨੂੰ 20 ਜੁਲਾਈ ਤੱਕ ਵਾਪਸ ਨਾ ਲਿਆ ਤਾਂ ਫਿਰ ਅਸੀਂ 15 ਜੁਲਾਈ ਨੂੰ ਸੂਬੇ ਭਰ ਦੇ ਵਿੱਚ ਜਿਹੜਾ ਗਾਣਾ ਬੈਨ ਕੀਤਾ ਕਮਰ ਸੰਧੂ ਦਾ ਤੇ ਉਹਦਾ ਸਿੱਧੂ ਮੂਸੇਵਾਲੇ ਦਾ, ਉਹ ਟਰੈਕਟਰਾਂ ਤੇ ਲਾ ਕੇ ਮਾਰਚ ਕੱਢਾਂਗੇ। ਇਹ ਇਹਨਾਂ ਨੇ ਪ੍ਰੋਗਰਾਮ ਲਿਖਿਆ ਜੀ ਬਾਦਲ ਦਲ ਨੇ। ਦੱਸੋ ਹੁਣ ਬਾਦਲ ਦਲ ਟਰੈਕਟਰਾਂ ਤੇ ਗਾਣੇ ਲਾ ਕੇ ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪ੍ਰਵਾਨ ਹੋ ਜਾਊ ਬੇਅਦਬੀ ਵਾਲਾ ਦਲ। ਅਗਲੀ ਗੱਲ ਇਹ ਕਿ ਫਿਰ ਅਸੀਂ 19 ਜੁਲਾਈ ਨੂੰ ਜੰਤਰ ਮੰਤਰ ਤੇ 20 ਜੁਲਾਈ ਨੂੰ ਕੇਜਰੀਵਾਲ ਦੀ ਰਿਹਾਇਸ਼ ਤੇ ਮੁਜ਼ਾਹਰਾ ਕਰਾਂਗੇ, ਪ੍ਰੋਟੈਸਟ ਕਰਾਂਗੇ ਬਈ ਜਿਹੜੀ ਆ ਆਮ ਆਦਮੀ ਪਾਰਟੀ ਆ ਇਹਦੇ ਆਗੂ ਜਾਂ ਇਹ ਸਾਰੇ ਲੋਕ ਗਲਤ ਬਿਆਨੀਆਂ ਕਰਦੇ। ਹੁਣ ਬਾਦਲ ਦਲ ਨੂੰ
ਇਹੋ ਜਿਹੇ ਬਿਆਨ ਜਿਨ੍ਹਾਂ ਦਾ ਆਮ ਆਦਮੀ ਪਾਰਟੀ ਨੂੰ ਪਤਾ ਹੀ ਨਹੀਂ ਵੀ ਉਹ ਕਹੀ ਕੀ ਜਾਂਦੇ ਆ, ਉਹਨਾਂ ਦਾ ਹੀ ਆਸਰਾ। ਜਿਵੇਂ ਇਹਨਾਂ ਦੇ ਯਾਰ ਸਰਸੇ ਵਾਲੇ ਕਹਿੰਦੇ ਹੁੰਦੇ ਸੀ ਨਾ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਹੁਣ ਬਾਦਲ ਦਲ ਨੂੰ ਆਮ ਆਦਮੀ ਪਾਰਟੀ ਦੀਆਂ ਗੜਬੜਾਂ ਦਾ ਹੀ ਆਸਰਾ ਵਾ। ਜਿੰਨੀਆਂ ਕਰਤੂਤਾਂ ਆਮ ਆਦਮੀ ਪਾਰਟੀ ਕਰੂਗੀ, ਭਗਵੰਤ ਮਾਨ ਪੁੱਠੇ ਸਿੱਧੇ ਬਿਆਨ ਦਊ, ਰਾਘਵ ਚੱਡੇ ਵਰਗਿਆਂ ਨੂੰ, ਕੇਜਰੀਵਾਲ ਦੇ ਹੋਰ ਚਹੇਤਿਆਂ ਨੂੰ ਪੰਜਾਬ 'ਚ ਲਿਆ ਕੇ ਇੱਥੇ ਲਾਇਆ ਜਾਊ, ਓਨਾ ਹੀ ਬਾਦਲ ਦਲ ਨੂੰ ਆਸਰਾ ਮਿਲੂਗਾ। ਉਹ ਲੋਕਾਂ 'ਚ ਕਹਿਣਗੇ ਕਿ ਦੇਖੋ ਜੀ, ਅਸੀਂ ਤਾਂ ਬੜੇ ਚੰਗੇ ਸੀ, ਅਸੀਂ ਤਾਂ ਕਦੇ ਨਹੀਂ ਐ ਕੀਤਾ ਸੀ। ਹਾਲਾਂਕਿ ਆਪਾਂ ਨੂੰ ਪਤਾ ਵੀ RSS ਦੇ ਹੱਥ ਚੋਕੇ ਬਣ ਕੇ ਘੱਟ ਇਹਨਾਂ ਨੇ ਵੀ ਨਹੀਂ ਕੀਤੀ। ਪਰ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੂੰ ਜਦੋਂ ਮੌਕਾ ਮਿਲਿਆ ਸੀ, ਇਹਨਾਂ ਨੇ ਵੀ ਦਿੱਲੀ ਦੀ ਬੋਲੀ ਪੰਜਾਬ ਦਾ ਤੇ ਪੰਥ ਦਾ ਘਾਣ ਕੀਤਾ। ਜੇ ਕਾਂਗਰਸ ਦਾ ਰਾਜ ਸੀ, ਉਹਨਾਂ ਨੇ ਵੀ ਕੀਤਾ। ਭਾਜਪਾ ਨੇ ਤਾਂ ਕਰਨਾ ਹੀ ਆ। ਜੇ ਆਮ ਆਦਮੀ ਪਾਰਟੀ ਨੂੰ ਰਾਜ ਮਿਲਿਆ, ਉਹ ਵੀ ਐ ਕਰ ਰਹੇ ਨੇ। ਇਹ ਤੋਂ ਸਬਕ ਲਈਏ ਕਿ ਇਸ ਮੁਲਕ ਦਾ ਸਮੁੱਚਾ ਢਾਂਚਾ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਪੱਟਣੀਆਂ ਚਾਹੁੰਦਾ। ਇਸ ਮੁਲਕ ਦਾ ਸਾਰਾ ਜਿਹੜਾ ਸਿਆਸੀ ਲੌਂਗਲਾਣਾ, ਬਿਊਰੋਕ੍ਰੇਸੀ, ਅਫਸਰਸ਼ਾਹੀ, ਸਾਰਾ ਨਿਜ਼ਾਮ, ਇਹ ਸਾਰੇ ਦੇ ਸਾਰੇ ਇੱਕ ਨਕਾਤੀ ਏਜੰਡੇ ਤੇ ਆ ਕਿ ਪੰਜਾਬ ਦੀ ਧਰਤੀ ਤੋਂ ਪੰਥ ਨੂੰ ਉਜਾੜਨਾ। ਪੰਜਾਬ ਨਾਲ ਵੈਰ ਕੀ ਆ ਦਿੱਲੀ ਦਾ? ਉਹ ਆਈ ਹੈ ਨਾ ਕਿ ਇਹ ਸਿਰ ਚੱਕ ਕੇ ਜਿਉਂਦੇ ਆ, ਅਣਖ ਨਾਲ ਜਿਉਂਦੇ ਆ। ਇਹ ਆਪਦਾ ਸਿੱਖੀ ਸਰੂਪ, ਸਿੱਖ ਸਿਧਾਂਤ ਨਹੀਂ ਤਿਆਗਦੇ। ਇਹ ਹਿੰਦੂਤਵਾ ਦੇ ਵਿੱਚ ਅਸਿਮੀਲੇਸ਼ਨ ਨਹੀਂ ਹੋ ਰਹੇ। ਇਹ ਪੰਜਾਬ ਨੂੰ ਵੱਖਰਾ ਮੰਨਦੇ ਆ। ਔਰ ਕਮਾਲ ਦੀ ਗੱਲ ਆ ਕਿ 1849 ਤੋਂ ਅੱਜ 2020 ਆ ਗਿਆ, ਪਰ ਇੰਨੇ ਲੰਮੇ ਅਰਸੇ 'ਚ ਏਡੇ ਵੱਡੇ ਦੂਜੀ ਇੱਕ ਸਦੀ ਪੂਰੀ ਤੇ ਦੂਜੀ ਅੱਧੀ ਸਦੀ ਬੀਤ ਗਈ। ਅੱਜ ਵੀ ਸਾਡੇ ਮਨਾਂ ਦੇ ਅੰਦਰ ਆਪਦੇ ਰਾਜ ਦੀ, ਆਪਦੀ ਉਸ ਸ਼ਾਨ ਦੀ ਗੱਲ ਆ ਜਿਹੜੀ, ਉਹ ਜਿਉਂਦੀ ਹੈ। ਦਿੱਲੀ ਨੂੰ ਇਹੀ ਰੜਕਦੀ ਕਿ ਇਹ ਰਾਜ ਕਰੇਗਾ ਖਾਲਸਾ ਦੀ ਭਾਵਨਾ ਜਿਹੜੀ ਹੈ, ਉਹਨੂੰ ਤਿਆਗਦੇ ਨਹੀਂ। ਇਹ ਦਿੱਲੀ ਵਾਲਿਆਂ ਦੇ ਮੂਹਰੇ ਨੀਵੀਂ ਪਾ ਕੇ ਦਿਨ ਕੱਟਣਾ ਨਹੀਂ ਸਿੱਖਦੇ। ਸੋ ਜਿੱਥੇ ਹੋਰ ਇੰਨੇ ਜਗਰੀਏ, ਮੀਰ ਮੰਨੂ, ਗੋਰੇ ਕਾਲੇ, ਅਡਵਾਇਰ ਵਰਗੇ ਪੰਜਾਬ ਨੇ ਦੇਖ ਲਏ, ਉੱਥੇ ਭਗਵੰਤ ਮਾਨ, ਕੇਜਰੀਵਾਲ ਤੇ ਰਾਘਵ ਚੱਡਾ ਨੂੰ ਵੀ ਦੇਖ ਲਾਂਗੇ। ਜਿਹੜੇ ਲੋਕ ਆਸ ਰੱਖੀ ਫਿਰਦੇ ਆ ਬਈ ਇਹ ਪਤਾ ਨਹੀਂ ਕੀ ਕਰ ਦੇਣਗੇ, ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ। ਸਾਨੂੰ ਯਕੀਨ ਹੈ ਕਿ ਇਹ ਲੋਕ ਜਿਹੜੇ ਨੇ, ਇਹ ਉਵੇਂ ਹੀ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਣਗੇ, ਜਿਵੇਂ ਬੇਅੰਤਾ ਬੁੱਚੜ ਭੁਗਤਿਆ, ਜਿਵੇਂ ਬਰਨਾਲਾ ਭੁਗਤਿਆ, ਜਿਵੇਂ ਦਰਬਾਰਾ ਸਿੰਘ ਭੁਗਤਿਆ, ਕੈਰੋਂ ਭੁਗਤਿਆ, ਬਾਦਲ ਭੁਗਤਿਆ। ਸੋ ਦਿੱਲੀ ਦੇ ਦਲਾਲ ਬਣ ਕੇ ਪੰਜਾਬ ਅਤੇ ਪੰਥ ਦੇ ਖਿਲਾਫ ਭੁਗਤਣ ਵਾਲੇ ਇਹਨਾਂ ਲੋਕਾਂ ਨਾਲ ਪੰਜਾਬ ਦੇ ਲੋਕ ਨਜਿੱਠਣਾ ਚੰਗੀ ਤਰ੍ਹਾਂ ਜਾਣਦੇ ਆ। ਕੋਈ ਇਹੋ ਜਿਹੀ ਗੱਲ ਨਹੀਂ। ਜਿਵੇਂ ਪੰਜਾਬ ਦੇ ਲੋਕਾਂ ਨੇ, ਸਾਡੇ ਬੱਚਿਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਗਲਤ ਪੜ੍ਹਾਇਆ ਜਾ ਰਿਹਾ, ਉਹਦਾ ਵਿਰੋਧ ਕੀਤਾ। ਜੇ ਬਰਗਾੜੀ, ਬੇਅਦਬੀ ਤੇ ਲਾਠੀਚਾਰਜ, ਗੋਲੀ ਕਾਂਡ, ਸਵੇਦ ਸੈਣੀ, ਇਜ਼ਹਾਰ ਆਲਮ ਤੇ ਹੋਰ ਕਰਤੂਤਾਂ ਦੀ ਸਜ਼ਾ ਬਾਦਲਕਿਆਂ ਨੂੰ ਇਹ ਪੰਜਾਬ ਦੇ ਸਕਦਾ, ਜੇ ਕਾਂਗਰਸ ਨੂੰ ਅਕਲ ਦੇ ਸਕਦਾ ਹੈ, ਤਾਂ ਆਮ ਆਦਮੀ ਪਾਰਟੀ ਵਾਲਿਓ, ਤੁਹਾਡੀਆਂ ਤਾਂ ਇਹ ਜੜ੍ਹਾਂ ਹੀ ਨਹੀਂ ਲੱਗੀਆਂ। ਤੁਹਾਡਾ ਹਾਲ ਦੇਖਿਓ, ਜਿਸ ਹਿਸਾਬ ਨਾਲ ਤੁਸੀਂ ਚੱਲ ਰਹੇ ਹੋ, ਸਾਲ ਖੰਡ ਦੇ ਅੰਦਰ ਅੰਦਰ ਤੁਹਾਡਾ ਭੜਾਕਾ ਪਿਆ ਲਿਓ। ਇਹ ਉਹ ਪੰਜਾਬ ਆ ਜਿਹਨੇ ਸਿਕੰਦਰ ਵਰਗਿਆਂ ਨੂੰ ਇੱਥੋਂ ਫੜ ਕੇ ਭਗਾ ਕੇ ਪਿੱਛੇ ਮਾਰਿਆ। ਇਹ ਉਹ ਪੰਜਾਬ ਆ ਜਿਹਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ, ਸੱਚ, ਹੱਕ ਅਤੇ ਇਨਸਾਫ ਦੀ ਗੱਲ ਕਰਨ ਵਾਲਾ। ਸੋ ਇੱਥੋਂ ਇਹ ਆਸ ਨਾ ਕਰਿਓ ਕਿ ਜੋ ਮਰਜ਼ੀ ਅਸੀਂ ਥੋਪੀ ਚੱਲਾਂਗੇ ਤੇ ਸੁਣਦੇ ਰਹਿਣਗੇ। ਦਿੱਲੀ ਦਰਬਾਰ ਦੀਆਂ ਉਹਨਾਂ ਗਲਤ, ਬੇਇਨਸਾਫੀ ਭਰੀਆਂ, ਵਿਤਕਰੇ ਵਾਲੀਆਂ ਨੀਤੀਆਂ ਦਾ ਵਿਰੋਧ ਪੰਜਾਬ ਕਰਦਾ ਰਿਹਾ ਤੇ ਕਰਦਾ ਰਹੇਗਾ। ਸੋ ਅੱਜ ਲਈ ਇੰਨਾ ਹੀ ਕਾਫੀ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।